ਮੈਰਿਜ ਹੋਣ ਤੋਂ ਬਾਅਦ ਜਦੋਂ 84 ਦਾ ਇੱਕ ਚੱਲਿਆ ਪ੍ਰੋਗਰਾਮ, ਕਤਲੇਆਮ ਹੋਇਆ ਜੀ। ਹਾਂਜੀ, ਉਸ ਤੋਂ ਬਾਅਦ ਅਸੀਂ ਛੱਡ ਕੇ ਉੱਥੋਂ ਆ ਗਏ। ਪੰਜਾਬ ਤੋਂ ਥੋੜਾ ਮੇਰਾ ਖਿਆਲ 5-6 ਸਾਲ ਮੈਂ ਪੰਜਾਬ ਦੇ ਵਿੱਚ ਰਿਹਾ। ਉਸ ਤੋਂ ਬਾਅਦ ਮੈਂ ਸਾਊਦੀ ਅਰਬੀਆ ਚਲਿਆ ਗਿਆ। ਸਾਊਦੀ ਅਰਬੀਆ ਦੇ ਵਿੱਚ ਮੈਂ ਉੱਥੇ 15 ਸਾਲ, ਕਰੀਬ 18 ਸਾਲ 15 ਉੱਥੇ ਰਹਿ ਕੇ ਆਇਆ। ਪੰਜਾਬ ਦੇ ਵਿੱਚ ਖੇਤੀ ਕੀਤੀ ਆਪਾਂ, ਪੰਜਾਬ ਦੇ ਵਿੱਚ ਵੀ ਵਿਚਰਦੇ ਰਹੇ। ਉਸ ਤੋਂ ਬਾਅਦ ਜਦੋਂ ਕਲਕੱਤੇ ਦਾਣਾ ਪਾਣੀ ਲਿਖਿਆ ਸੀ, ਅਮਰੀਕਾ ਵੀ ਆ ਗਏ ਆ, ਇੱਥੇ ਵੀ ਖੇਤੀ ਨਾਲ ਹੀ ਜੁੜ ਗਏ ਆ। ਕਿੰਨਾ ਕੁ ਫਰਕ ਲੱਗਦਾ ਪੰਜਾਬ ਦੀ ਖੇਤੀ ਦਾ ਤੇ ਅਮਰੀਕਾ ਦੀ? ਤੇ ਉੱਥੇ ਕਿਸਾਨ ਆਦਮੀ ਇੰਨਾ ਖਰਚਾ ਕਰਦਾ, ਫਿਰ ਵੀ ਉਹ ਮਤਲਬ ਇਹ ਚੀਜ਼ਾਂ ਝਾੜ ਨਹੀਂ ਲੈ ਪਾਉਂਦਾ ਉਹ। ਮੁੰਡਾ ਤੁਹਾਡਾ ਇੰਜੀਨੀਅਰ ਸੀਗਾ ਅਰਸ਼ਦੀਪ, ਇਹ ਤੁਹਾਡਾ ਕੀ ਮੋਟੀਵੇਸ਼ਨ ਸੀਗੀ ਤੁਹਾਡੀ ਵੀ ਖੇਤੀਬਾੜੀ ਚ ਆਉਣ ਦੀ? ਜੌਬ ਕਰਦੇ ਸੀ ਉਹ, ਚਲੋ ਜੌਬ ਦਾ ਆਪਦਾ ਇੱਕ ਅੱਡ এনवायरमेंट ਹੁੰਦਾ ਤੇ ਪਰ ਹਮੇਸ਼ਾ ਮਨ ਚ ਇੱਥੇ ਆ ਕਿ ਇਹ ਤਾਂ ਸੀਗਾ ਵੀ ਖੇਤੀ ਕਰ ਲਈ ਜਾਵੇ। ਪਰ ਇੰਨੀ ਗੱਲ ਸੀਗੀ, ਇੰਡੀਆ ਦੇ ਵਿੱਚ ਅਸੀਂ ਖੇਤੀ ਕਰਦੇ ਸੀ, ਮੈਂ ਵੀ ਕਰਦਾ ਸੀ, ਸਾਰਾ ਕੁਝ ਦੇਖਭਾਲ ਕਰਦੇ ਸੀ, ਪਰ ਇਹਨੂੰ ਮੈਂ ਇੱਕ ਦਿਨ ਵੀ ਖੇਤੀ 'ਚ ਉੱਥੇ ਖੇਤ ਨਹੀਂ ਜਾਣ ਦਿੰਦਾ। ਜਦੋਂ ਅਰਸ਼ਦੀਪ ਤੇ ਸੁਰਜਨ ਸਿੰਘ ਜੀ, ਜਦੋਂ ਆਪਾਂ ਕਿਸਾਨੀ ਅੰਦੋਲਨ ਜਿਹੜਾ ਦੇਖਿਆ ਉੱਥੇ, ਹਾਂਜੀ, ਕੀ ਉਦੋਂ ਤੁਸੀਂ ਖੇਤੀਬਾੜੀ ਸ਼ੁਰੂ ਕਰ ਚੁੱਕੇ ਸੀ? ਖੇਤੀ ਨਾਲ ਜੁੜੇ ਸੀ, ਸਾਰੇ ਪੰਜਾਬੀਆਂ ਦੀ ਰੂਹ ਉੱਥੇ ਹੀ ਸੀਗੀ। ਤੁਹਾਨੂੰ ਕਿੱਦਾਂ ਦਾ ਇੱਥੇ ਬੈਠਿਆਂ ਦਾ ਮਹਿਸੂਸ ਕਿੱਦਾਂ ਹੋ ਰਿਹਾ ਸੀ? ਕੀ ਤੁਹਾਡੇ ਮਨ ਦੇ ਵਿੱਚ ਚੱਲਦਾ? ਮੋਰਚੇ ਵਿੱਚ ਵੀ ਜਿੰਨਾ ਜ਼ੋਰ ਲਾ ਸਕਦੇ ਜੀ ਇੱਥੋਂ ਲਾਇਆ। ਫਿਰ ਇੱਥੋਂ ਆਪਾਂ ਜਿਵੇਂ ਤੁਹਾਨੂੰ ਪਤਾ ਆਪਾਂ ਸੈਨ ਫਰਾਂਸਿਸਕੋ ਵੀ ਗਏ, ਜੀ ਉੱਥੇ ਵੀ ਜਿੰਨਾ ਜ਼ੋਰ ਲਾ ਸਕਦੇ ਸੀ ਲਾਇਆ। ਆਪਾਂ ਆਪਦਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ। ਦੂਜੀ ਗੱਲ ਇਹ ਕਿ ਬਹੁਤ ਸਾਰੇ ਫਾਰਮਰ ਸਾਡੇ ਪੰਜਾਬੀ ਭਰਾ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਇਹ ਫਰੈਜ਼ਨੋ ਦੇ ਇਹਨਾਂ ਇਲਾਕਿਆਂ ਦੇ ਵਿੱਚ ਵਸਦੇ ਆ। ਉਹਨਾਂ ਦੀ ਵੀ ਤਾਂਘ ਰਹਿੰਦੀ ਹੈ ਕਿ ਕੀ ਸਰਕਾਰ ਤੱਕ ਕਿਵੇਂ ਅਪਰੋਚ ਕਰੀਏ, ਕਿਵੇਂ ਖੇਤੀਬਾੜੀ ਨੂੰ ਸੁਖਾਲਾ ਬਣਾਈਏ। ਸੋ ਦयादीप ਸਿੰਘ ਜੀ, ਮੈਂ ਤੁਹਾਡੇ ਤੋਂ ਸ਼ੁਰੂਆਤ ਕਰਦਾ ਕਿ ਸਾਨੂੰ ਸਭ ਤੋਂ ਬੇਸਿਕ ਸਵਾਲ ਕਿ ਜੇਕਰ ਜਿਹੜਾ ਵੀ ਬੰਦਾ ਇੱਥੇ ਆ ਰਿਹਾ ਜਾਂ ਆਇਆ ਹੋਇਆ ਹੈ, ਜੇਕਰ ਉਹਨੇ ਬਾਗ ਲਾਉਣਾ ਹੈ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਜੇਕਰ ਉਹ ਸਿੰਜਾਈ ਦੇ ਬਾਬਤ ਕੁਝ ਵੀ ਜਾਣਨਾ ਚਾਹੁੰਦਾ ਹੈ, ਤਾਂ ਪਹਿਲਾਂ ਕੀ ਅਪਰੋਚ ਕਰੇ, ਕਿਹਦੇ ਤੱਕ ਅਪਰੋਚ ਕਰੇ, ਕੀ ਸਕੀਮਾਂ ਨੇ? ਜ਼ਰੂਰ ਦੱਸੋ। ਸਾਰੇ ਤੋਂ ਪਹਿਲੀ ਅਪਰੋਚ ਤੁਹਾਡੀ ਹੋਣੀ ਚਾਹੀਦੀ ਹੈ, ਤੁਸੀਂ ਸਾਡੇ ਮਹਿਕਮੇ ਨੂੰ ਸੰਪਰਕ ਕਰੋ ਜੀ। ਇਹ ਮਹਿਕਮਾ ਹੈਗਾ ਜੀ USDA NRCS, ਮਤਲਬ ਕਿ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸਰਵਿਸ। ਸਾਡਾ ਮਕਸਦ ਤਾਂ ਹੈਗਾ ਕਿ ਮਿੱਟੀ ਜਾਂ ਪਾਣੀ ਜਾਂ ਹੋਰ ਵੀ ਜਿਹੜੇ ਵੀ ਨੈਚੁਰਲ ਰਿਸੋਰਸਿਸ ਆ ਉਹਨਾਂ ਨੂੰ ਬਚਾਉਣਾ, ਪਰ ਉਸ ਦੇ ਮੱਦੇਨਜ਼ਰ ਆਪਣੀ ਇਹ ਵੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਪਾਣੀ ਨੂੰ ਲੋੜ ਤੋਂ ਵੱਧ ਨਾ ਯੂਜ਼ ਕਰੀਏ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਦਰਸ਼ਕੋ, ਅੱਜ ਅਸੀਂ ਆਏ ਹੋਏ ਹਾਂ ਐਗ ਫੈਮਿਲੀ ਫਾਰਮ ਦੇ ਵਿੱਚ, ਜਿੱਥੇ ਕਿ ਐਗ ਫੈਮਿਲੀ ਫਾਰਮ ਵਾਲੇ ਸੁਰਜਨ ਸਿੰਘ ਜੀ ਤੇ ਅਰਸ਼ਦੀਪ ਸਿੰਘ, ਆਪਾਂ ਇਹਨਾਂ ਦੇ ਫਾਰਮ ਦੇ ਵਿੱਚ ਆ। ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ। ਥੈਂਕ ਯੂ, ਆਉਣ ਦੇ ਸੱਦਾ ਦੇਣ ਦੇ ਲਈ ਧੰਨਵਾਦ। ਸਤਿ ਸ੍ਰੀ ਅਕਾਲ। ਤੇ ਨਾਲ ਹੀ ਜੀ ਆਇਆਂ ਨੂੰ ਆਖਦੇ ਹਾਂ ਪ੍ਰਵੀਨ ਸ਼ਰਮਾ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ। ਸੋ ਅੱਜ ਪ੍ਰਵੀਨ ਆਪਾਂ ਗੱਲਾਂ ਬਾਤਾਂ ਕਰਨੀਆਂ ਇਹਨਾਂ ਦੇ ਨਾਲ। ਇਹ ਇੱਕ ਨਵਾਂ ਖੇਤ ਜਿਹੜਾ ਉਹ ਤਿਆਰ ਕਰ ਰਹੇ ਆ, 100 ਕਿੱਲੇ ਦਾ ਖੇਤ ਆ। ਸਿਟਰਸ ਫਾਰਮਿੰਗ ਦੇ ਵਿੱਚ ਇਹਨਾਂ ਨੇ ਕਰਨਾ ਹੈ। ਆਲਰੇਡੀ 20 ਕਿੱਲੇ ਦੀ ਇਹ ਸਿਟਰਸ ਫਾਰਮਿੰਗ ਕਰ ਰਹੇ ਆ, ਪਰ ਇਹ ਜਿਹੜਾ ਖੇਤ ਆ ਬਿਲਕੁਲ ਨਵੇਂ ਮੁੱਢ ਤੋਂ ਜਿਹੜਾ ਉਹ ਤਿਆਰ ਕਰ ਰਹੇ ਆ। ਸਭ ਤੋਂ ਪਹਿਲਾਂ ਤਾਂ ਬਜ਼ੁਰਗੋ ਸਾਨੂੰ ਇਹ ਦੱਸੋ ਵੀ ਪੰਜਾਬ ਦੇ ਵਿੱਚ ਵੀ ਖੇਤੀਬਾੜੀ ਦੇ ਨਾਲ ਹੀ ਜੁੜੇ ਸੀਗੇ? ਮਤਲਬ ਕਿ ਸਾਰੇ ਸਾਡੇ ਪਿਓ ਦਾਦਾ ਜੁੜੇ ਹੋਏ ਸੀਗੇ। ਅਸੀਂ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ, ਉਦੋਂ ਵੀ ਨਾਲ ਉਹਨਾਂ ਦੇ ਨਾਲ ਹੈਲਪ ਕਰਦਾ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਹੈਲਪ ਕਰਨ ਤੋਂ ਬਾਅਦ ਮੈਂ ਕਲਕੱਤੇ ਚਲਿਆ ਗਿਆ। ਅੱਛਾ ਜੀ। ਕਲਕੱਤੇ ਸਾਡੇ ਜੀਜਾ ਜੀ ਜਿਹੜੇ ਝੰਡਿਆਣੇ ਤੋਂ ਅਮਰ ਸਿੰਘ, ਉਹ ਪਹਿਲੇ ਨੰਬਰ 'ਤੇ ਵਰਕਸ਼ਾਪ ਸੀ ਉਹਨਾਂ ਦੀ ਕਲਕੱਤੇ ਦੇ ਵਿੱਚ, ਅਮਰ ਗੈਰੇਜ, ਅਤੇ ਉਹਨਾਂ ਦਾ ਕਾਰੋਬਾਰ ਉੱਥੇ ਬਹੁਤ ਸੀਗਾ। ਠੀਕ ਹੈ।
ਉੱਥੇ ਮੈਂ ਮਕੈਨਿਕ ਦਾ ਕੰਮ ਵੀ ਕੀਤਾ ਠੀਕ ਹੈ। ਤੇ ਕੰਡਕਟਰੀ ਵੀ ਕੀਤੀ ਤੇ ਉੱਥੇ ਬੱਸ ਵੀ ਚਲਾਈ। ਅੱਛਾ ਜੀ। 15 ਸਾਲ ਬੱਸ ਚਲਾਈ ਆ ਉੱਥੇ। ਹਾਂ, ਕਲਕੱਤੇ। ਹਾਂਜੀ, ਉੱਥੇ ਮੈਰਿਜ ਹੋਈ ਆ। ਹਾਂ ਹਾਂ। ਮੈਰਿਜ ਹੋਣ ਤੋਂ ਬਾਅਦ ਜਦੋਂ 84 ਦਾ ਇੱਕ ਚੱਲਿਆ ਪ੍ਰੋਗਰਾਮ, ਕਤਲੇਆਮ ਹੋਇਆ ਜਿਹੜਾ। ਹਾਂਜੀ, ਉਸ ਤੋਂ ਬਾਅਦ ਅਸੀਂ ਛੱਡ ਕੇ ਉੱਥੋਂ ਆ ਗਏ ਸੀ। ਠੀਕ ਹੈ। ਤੇ ਤੁਸੀਂ ਕਿਹੜੇ ਸੰਨ 'ਚ ਇੱਥੇ ਆਏ? ਹਾਂਜੀ, ਉਹ 84 ਦੇ ਵਿੱਚ ਹੀ ਆ ਗਏ ਸੀ? 84 ਚ ਆ ਗਏ ਸੀ। ਠੀਕ ਆ। ਉਸੇ ਟਾਈਮ ਦੇ ਉੱਤੇ ਇਸ ਬੇਟੇ ਦਾ, ਮੇਰਾ ਅਰਸ਼ਦੀਪ ਦਾ ਜਨਮ ਸੀਗਾ। ਜਨਮ ਹੋਇਆ ਉਹਦਾ। ਹਾਂਜੀ, ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਪੰਜਾਬ ਰਹੇ ਹਾਂ। ਹੂੰ। ਪੰਜਾਬ ਤੋਂ ਥੋੜਾ, ਮੇਰਾ ਖਿਆਲ 5-6 ਸਾਲ ਮੈਂ ਪੰਜਾਬ ਦੇ ਵਿੱਚ ਰਿਹਾ। ਹੂੰ। ਉਸ ਤੋਂ ਬਾਅਦ ਮੈਂ ਸਾਊਦੀ ਅਰਬੀਆ ਚਲਿਆ ਗਿਆ ਸੀ। ਅੱਛਾ ਜੀ। ਸਾਊਦੀ ਅਰਬੀਆ ਦੇ ਵਿੱਚ ਮੈਂ ਉੱਥੇ 15 ਸਾਲ, ਕਰੀਬ 18 ਸਾਲ 15 ਉੱਥੇ ਰਹਿ ਕੇ ਆਇਆ। ਹੂੰ। ਚਲੋ ਬੱਚਿਆਂ ਦੀ ਪੜ੍ਹਾਈ ਪੂਰੀ ਹੋ ਗਈ, ਸਭ ਕੁਝ ਹੋ ਗਿਆ, ਹੂੰ। ਬੱਚੇ ਬਾਹਰ ਆ ਗਏ। ਹੂੰ। ਉਸ ਤੋਂ ਬਾਅਦ ਅਸੀਂ ਪੰਜਾਬ ਰਹਿਣ ਲੱਗ ਗਏ। ਠੀਕ ਆ। ਬੱਚਿਆਂ ਨੇ ਸਾਨੂੰ ਉੱਥੇ ਫਿਰ ਕੈਨੇਡਾ ਦੇ ਵਿੱਚ ਬੁਲਾਇਆ। ਹੂੰ। ਅਸੀਂ ਕੈਨੇਡਾ ਚਲੇ ਗਏ। ਹੂੰ। ਕੈਨੇਡਾ ਦੇ ਵਿੱਚ ਵੀ ਬਹੁਤ ਵਧੀਆ ਸੀ, ਸੈੱਟ ਸੀ ਸਭ ਕੁਝ। ਹੂੰ। ਉਸ ਤੋਂ ਬਾਅਦ ਇਹ ਉੱਥੋਂ ਦੇ ਸਿਟੀਜ਼ਨ ਹੋ ਗਏ। ਹਾਂ। ਅਸੀਂ ਵੀ ਉੱਥੇ ਸੀਗੇ ਤੇ ਚਲੋ ਅਸੀਂ ਉੱਥੇ ਕੈਨੇਡਾ ਵੀ ਘੁੰਮ ਕੇ ਆਏ ਹਾਂ। ਹਾਂ ਹਾਂ ਹਾਂ। ਚਲੋ ਉਸ ਤੋਂ ਬਾਅਦ ਮੈਰਿਜ ਹੋ ਗਈ। ਮੈਰਿਜ ਹੋਣ ਤੋਂ ਬਾਅਦ ਵੀ ਇੱਥੇ ਲੜਕੀ ਇੱਥੋਂ ਦੀ ਸੀ, ਅਮਰੀਕਾ। ਤੇ ਹੁਣ ਡੇਰੇ ਅਮਰੀਕਾ। ਹੁਣ ਅਮਰੀਕਾ 'ਚ ਆ ਗਏ ਆ। ਸੋ ਚੰਗਾ ਤੁਸੀਂ ਘੁੰਮੇ ਫਿਰੇ ਆ ਅਸੀਂ ਪ੍ਰਵੀਨ। ਸਾਰਾ ਜਗ੍ਹਾ ਆਪਦਾ ਦੇਖਿਆ ਸਭ ਕੁਝ। ਘਾਟ ਦਾ ਪਾਣੀ ਪੀਤਾ, ਮੁਲਕ ਦਾ ਦੌਰਾ ਕੀਤਾ। ਹਾਂਜੀ, ਬਾਕੀ ਕੰਮ ਵੀ ਤਰ੍ਹਾਂ ਦੇ ਕੰਮ ਕੀਤੇ। ਕੀਤਾ। ਇੱਕ ਬੇਟਾ ਪੰਜਾਬ ਦੇ ਵਿੱਚ ਆ। ਠੀਕ ਹੈ। ਉਹ ਚਲੋ +2 ਤੋਂ ਬਾਅਦ ਆਪਣੇ ਨੇਵੀ ਦੇ ਵਿੱਚ ਚਲਿਆ ਗਿਆ ਸੀ। ਠੀਕ ਹੈ ਜੀ। ਹਾਂ। 15 ਸਾਲ ਦੀ ਉਹਨੇ ਸਰਵਿਸ ਕੀਤੀ, ਹੂੰ। ਰਿਟਾਇਰਮੈਂਟ ਲੈ ਕੇ ਆ ਗਿਆ। ਹੂੰ। ਤੇ ਉਸ ਤੋਂ ਬਾਅਦ ਉਹਨੂੰ ਸੈਂਟਰ 'ਚੋਂ ਜੌਬ ਮਿਲ ਗਈ ਬੈਂਕ ਦੇ ਵਿੱਚ। ਹੁਣ ਉਹ ਅੱਜ ਕੱਲ੍ਹ, ਠੀਕ ਹੈ ਜੀ। ਇੱਕ ਉਹਨਾਂ ਦੇ ਬੇਟਾ, ਹਾਂ। ਸਾਡਾ ਪੋਤਾ। ਪੰਜਾਬ ਦੇ ਵਿੱਚ ਖੇਤੀ ਕੀਤੀ ਆਪਾਂ, ਪੰਜਾਬ ਦੇ ਵਿੱਚ ਵੀ ਵਿਚਰਦੇ ਰਹੇ। ਉਸ ਤੋਂ ਬਾਅਦ ਚਲੋ ਕਲਕੱਤੇ ਦਾਣਾ ਪਾਣੀ ਲਿਖਿਆ ਸੀ, ਅਮਰੀਕਾ ਵੀ ਆ ਗਏ ਆ, ਇੱਥੇ ਵੀ ਖੇਤੀ ਨਾਲ ਹੀ ਜੁੜ ਗਏ ਆ। ਕਿੰਨਾ ਕੁ ਫਰਕ ਲੱਗਦਾ ਪੰਜਾਬ ਦੀ ਖੇਤੀ ਦਾ ਤੇ ਅਮਰੀਕਾ ਦੀ ਖੇਤੀ ਦਾ? ਨਹੀਂ, ਫਰਕ ਤਾਂ ਚੀਜ਼ਾਂ ਉਹੀ ਆ। ਇੱਥੇ ਮਸ਼ੀਨਰੀ ਦਾ ਦੌਰ ਆ, ਉੱਥੇ ਮਤਲਬ ਲੇਬਰ ਦਾ ਕੰਮ ਚੱਲਦਾ। ਇੱਥੇ ਥੋੜਾ ਜਿਹਾ ਜ਼ਿਆਦਾ ਫਰਕ ਪੈਂਦਾ। ਉੱਥੇ ਲੇਬਰ ਨਹੀਂ ਮਿਲਦੀ ਗੀ, ਲੇਬਰ ਨਹੀਂ ਰਹਿ ਜਾਈਦਾ। ਬਾਕੀ ਹੋਰ ਚੀਜ਼ਾਂ ਦੇ ਵਿੱਚੋਂ ਵੀ ਬਹੁਤ ਚੀਜ਼ਾਂ ਹੈਗੀਆਂ। ਮਸ਼ੀਨਰੀ ਦੀ ਘਾਟ ਆ। ਬਾਕੀ ਜੇ ਮਸ਼ੀਨਰੀ ਹੈ ਤਾਂ ਮਹਿੰਗੀ ਹੈਗੀ ਆ। ਠੀਕ ਹੈ। ਤੇ ਬਾਕੀ ਦੇਖ ਲਓ ਤੁਸੀਂ, ਦਵਾਈਆਂ ਦੇ ਉੱਤੇ ਲੈ ਲਓ, ਵੀ ਦਵਾਈਆਂ ਵੀ ਉੱਥੇ ਸਹੀ ਨਹੀਂ ਮਿਲ ਰਹੀਆਂ, ਬੀ ਤੱਕ ਨਹੀਂ ਸਹੀ ਡੁਪਲੀਕੇਟ ਮਿਲ ਰਹੀਆਂ। ਤੇ ਉੱਥੇ ਕਿਸਾਨ ਆਦਮੀ ਇੰਨਾ ਖਰਚਾ ਕਰਦਾ, ਫਿਰ ਵੀ ਉਹ ਮਤਲਬ ਇਹ ਚੀਜ਼ਾਂ ਝਾੜ ਨਹੀਂ ਲੈ ਪਾਉਂਦਾ। ਹੁਣ ਇੱਥੇ ਇਹ ਚੀਜ਼ਾਂ ਤਾਂ ਨਹੀਂ ਹੈਗੀਆਂ। ਇੱਥੇ ਜੋ ਚੀਜ਼ ਮਿਲਦੀ ਹੈ ਇੱਥੇ ਵਧੀਆ ਮਿਲਦੀ ਹੈ। ਠੀਕ ਹੈ। ਠੀਕ ਹੈ। ਸੋ ਇੱਥੇ ਸਰਕਾਰ ਮਦਦ ਕਰਦੀ ਆ, ਕਾਫੀ ਮਦਦ, ਸਬਸਿਡੀਜ਼ ਵਗੈਰਾ ਦਿੰਦੀ ਆ। ਉੱਥੇ ਦੇ ਨਾਲੋਂ ਤੁਹਾਨੂੰ ਕਿੰਨਾ ਕੁ ਫਰਕ ਲੱਗਾ ਇਸ ਚੀਜ਼ ਦਾ? ਨਹੀਂ, ਵੈਸੇ ਤਾਂ ਸਬਸਿਡੀ ਉੱਥੇ ਵੀ ਮਿਲਦੀ ਹੈ, ਸਾਰੀਆਂ ਚੀਜ਼ਾਂ ਦੀ ਮਿਲਦੀ ਹੈ। ਉੱਥੇ ਮਤਲਬ ਖਰਚਾ ਜ਼ਿਆਦਾ ਹੋਣ ਦੇ ਕਾਰਨ, ਫਸਲ ਦਾ ਝਾੜ ਘੱਟ ਹੋਣ ਦੇ ਕਾਰਨ, ਇਸ ਕਰਕੇ ਬੰਦਾ ਫਿਰ ਡਾਊਨ ਹੋ ਜਾਂਦਾ। ਤੇ ਟੈਕਨੀਕਲ ਜਿਹੜੀ ਮਦਦ ਆ ਇੱਥੇ ਜ਼ਿਆਦਾ ਆ ਕਿ ਉੱਥੇ ਜ਼ਿਆਦਾ ਸੀ? ਨਹੀਂ, ਇੱਥੇ ਜ਼ਿਆਦਾ ਇਹ ਚੀਜ਼ਾਂ ਦੇ ਵਿੱਚ ਜ਼ਿਆਦਾ। ਹਾਂ, ਤੇ ਕਾਫੀ ਮਦਦ ਕਰਦੇ ਆ। ਕਾਫੀ ਮਦਦ ਆ, ਸਾਰਾ ਕੁਝ ਹੈਗਾ ਕੰਟਰੋਲ ਦੇ ਵਿੱਚ, ਸਾਰੀਆਂ ਚੀਜ਼ਾਂ ਮਤਲਬ ਸਾਰੀਆਂ ਚੀਜ਼ਾਂ ਦੇ ਵਿੱਚ। ਮੁੰਡਾ ਤੁਹਾਡਾ ਇੰਜੀਨੀਅਰ ਸੀਗਾ, ਅਰਸ਼ਦੀਪ। ਇਹ ਤੁਹਾਡਾ ਕੀ ਮੋਟੀਵੇਸ਼ਨ ਸੀਗੀ ਤੁਹਾਡੀ ਵੀ ਖੇਤੀਬਾੜੀ ਚ ਆਉਣ ਦੇ ਲਈ? ਦੇਖੋ, ਪੰਜਾਬ ਦੇ ਵਿੱਚ ਜਦੋਂ ਰਹਿੰਦੇ ਸੀ, ਖੇਤੀਬਾੜੀ ਵਾਲੀ ਫੈਮਿਲੀ ਚ ਆਏ, ਸਾਰਾ ਪਰਿਵਾਰ ਖੇਤੀਬਾੜੀ ਹੀ ਕਰਦਾ ਸੀ। ਤੇ ਉਸ ਤੋਂ ਬਾਅਦ ਦੇ ਵਿੱਚ ਵੀ ਜਦੋਂ ਇੱਥੇ ਆ ਗਏ ਆ, ਉਦੋਂ ਵੀ ਫਿਰ ਲੱਗਦਾ ਸੀਗਾ ਵੀ ਇੱਥੇ ਖੇਤੀ ਹੁੰਦੀ ਆਲੇ ਦੁਆਲੇ ਬਹੁਤ ਜ਼ਿਆਦਾ, ਹੈ ਨਾ। ਠੀਕ ਆ। ਤੇ ਉਹ ਚੀਜ਼ਾਂ ਲੱਗਦੀਆਂ ਸੀ ਵੀ ਇਹ ਪਿੰਡ ਵਰਗੀਆਂ ਹੀ ਨੇ। ਜੌਬ ਕਰਦੇ ਸੀ ਉਹ, ਚਲੋ ਜੌਬ ਦਾ ਆਪਦਾ ਇੱਕ ਅੱਡ এনवायरमेंट ਹੁੰਦਾ। ਤੇ ਪਰ ਹਮੇਸ਼ਾ ਮਨ 'ਚ ਇੱਥੇ ਆ ਕਿ ਇਹ ਤਾਂ ਸੀਗਾ ਵੀ ਖੇਤੀ ਕਰ ਲਈ ਜਾਵੇ। ਚਲੋ ਬਾਬੇ ਦੀ ਕਿਰਪਾ ਨਾਲ 2 ਸਾਲ ਪਹਿਲਾਂ ਸ਼ੁਰੂ ਹੋ ਗਿਆ ਕੰਮ, ਪਹਿਲਾਂ ਦੂਜੀ ਰੈਂਚ ਲਈ। ਤੇ ਹੁਣ ਇੱਥੇ ਵੀ ਆ ਕੇ ਫਿਰ ਜਦੋਂ ਆਹ ਸਾਨੂੰ ਜ਼ਮੀਨ ਮਿਲੀ ਇਸ ਸਾਲ, ਅਸੀਂ ਇਸ ਸਾਲ ਦੇ ਸ਼ੁਰੂ 'ਚ ਲਈ 6 ਮਹੀਨੇ ਹੀ ਹੋਏ। ਠੀਕ ਆ। ਇਹ ਕਾਫੀ ਵੱਡਾ ਪ੍ਰੋਜੈਕਟ ਸੀਗਾ ਸਾਡਾ। ਤੇ ਇਹਦੇ ਨਾਲ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ, ਨਵੀਆਂ, ਸਾਨੂੰ ਸਾਰਿਆਂ ਨੂੰ ਹੀ ਮਿਲੀਆਂ, ਇਹਨਾਂ ਨੂੰ ਵੀ ਤੇ ਮੈਨੂੰ ਵੀ, ਬਾਕੀ ਸਾਰੇ ਪਰਿਵਾਰ ਨੂੰ ਵੀ। ਤੇ ਕਿਉਂਕਿ ਹਰੇਕ ਚੀਜ਼ ਸ਼ੁਰੂ ਤੋਂ ਕੀਤੀ ਸੀ, ਤਾਂ ਲੋਨ ਲਓ, ਬੈਂਕਾਂ ਜਾਓ, ਅੱਡ ਮਹਿਕਮਿਆਂ ਨੂੰ ਜਾਓ, NRCS, FID, ਗਲਤੀਆਂ ਵੀ ਬਹੁਤ ਕੀਤੀਆਂ। ਸਿੱਖਦਾ ਬੰਦਾ। ਹਾਂ, ਕਈ ਵਾਰ ਕੰਮ ਰੁਕ ਵੀ ਗਿਆ, ਚੱਲਦਾ ਐਵੇਂ। ਅੱਛਾ ਜੀ। ਆ ਕੇ ਰੁਕ ਜਾਂਦੇ ਸੀ, ਪਰ ਫਿਰ ਬੰਦਾ ਐਵੇਂ ਹੀ ਸਿੱਖਦਾ।
ਇਦਾਂ ਹੀ ਆ, ਤਜਰਬੇ ਹੀ ਆ। ਉਤਰਾ ਚੜਾ ਤਾਂ ਹਰੇਕ ਕਾਰੋਬਾਰ ਦਾ ਆਉਂਦਾ ਹੀ ਰਹਿੰਦਾ। ਆਉਂਦਾ ਹੀ। ਪਰ ਇੰਨੀ ਗੱਲ ਸੀਗੀ, ਇੰਡੀਆ ਦੇ ਵਿੱਚ ਅਸੀਂ ਖੇਤੀ ਕਰਦੇ ਸੀ, ਮੈਂ ਵੀ ਕਰਦਾ ਸੀ, ਸਾਰਾ ਕੁਝ ਦੇਖਭਾਲ ਕਰਦੇ ਸੀ, ਪਰ ਇਹਨੂੰ ਮੈਂ ਇੱਕ ਦਿਨ ਵੀ ਖੇਤੀ 'ਚ ਉੱਥੇ ਖੇਤ ਨਹੀਂ ਜਾਣ ਦਿੱਤਾ। ਠੀਕ ਅੱਛਾ। ਮੈਂ ਕਿਹਾ ਕਰਨੀ ਤਾਂ ਪੜ੍ਹਾਈ ਕਰਨੀ, ਖੇਤ ਨਹੀਂ ਜਾਣਾ। ਹਾਂ, ਪੜਾਈਆਂ ਨੇ ਫਿਰ ਜੇ ਤੂੰ ਖੇਤੀ 'ਚ ਪੈ ਗਿਆ ਤਾਂ ਪੜ੍ਹਾਈ ਨਹੀਂ ਤੇ ਇੱਥੋਂ ਹੋਣੀ। ਹਾਂ ਤੇ ਪਰ ਇੱਥੇ ਆ ਕੇ ਫਿਰ ਖੇਤੀ ਇੱਥੇ 'ਚ ਆ ਕੇ ਹੁਣ ਚਲੋ ਇਹਨੂੰ ਇਹ ਸਰਕਲ ਚੰਗੀ ਪੂਰਾ ਲੱਗੀ। ਹੋ ਗਿਆ। ਇਹ ਉੱਥੇ ਕਰ ਨਹੀਂ ਦਿੱਤੀ ਤਾਂ ਹੁਣ ਇੱਥੇ ਜ਼ਿਆਦਾ ਕਰਨ ਲੱਗ ਗਏ। ਇਹਦੇ ਅਰਸ਼ ਨੇ ਵੀ ਤੁਹਾਨੂੰ ਨਾਲ ਲਾ ਲਿਆ। ਹਾਂਜੀ ਵਾਹ। ਬਿਲਕੁਲ। ਸੋ ਇਹ ਆ ਵੀ 7 ਸਮੁੰਦਰਾਂ ਪਾਰ ਵੀ ਜਿਹੜੇ ਬੰਦੇ ਆ ਕੇ ਜੱਦੋਜਹਿਦ ਨਹੀਂ ਛੱਡਦੇ, ਜਿਹੜੇ ਬੰਦੇ ਆ ਕੇ ਨਹੀਂ ਖਹਿੜਾ ਨਹੀਂ ਛੱਡਦੇ ਖੇਤੀ ਦਾ। ਅਰਸ਼ਦੀਪ ਸਿੰਘ ਕੰਪਨੀ ਦੇ ਵਿੱਚ ਇੱਕ ਬਹੁਤ ਵੱਡੀ ਟੈਕ ਕੰਪਨੀ ਦੇ ਵਿੱਚ ਕੰਮ ਕਰਦੇ ਸੀਗੇ, ਪਰ ਹੁਣ ਅਮਰੀਕਾ ਦੇ ਕੈਲੀਫੋਰਨੀਆ ਦੇ ਫ੍ਰੈਜ਼ਨੋ ਇਲਾਕੇ ਦੇ ਵਿੱਚ ਇਹਨਾਂ ਨੇ ਫਾਰਮ ਲਏ ਆ, ਔਰ ਉੱਥੇ ਡਿਟੇਲ ਆਪਾਂ ਗੱਲਬਾਤ ਕੀਤੀ ਵੀ ਆ। ਬਹੁਤ ਚੰਗਾ ਲੱਗਿਆ ਅੰਕਲ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਔਰ ਚਲੋ ਜੀ। ਕੋਸ਼ਿਸ਼ ਇਹੀ ਹੁੰਦੀ ਆ ਪੰਜਾਬੀ ਰੇਡੀਓ ਯੂਐਸਏ ਦੀ ਕਿ ਹਰ ਵਾਰ ਮੋਟੀਵੇਸ਼ਨਲ ਸਟੋਰੀ, ਇੰਸਪੀਰੇਸ਼ਨਲ ਸਟੋਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਸੋ ਇਹ ਮੈਂ ਥੋੜੀ ਜਿਹੀ ਇਸ ਵਿੱਚ ਸੌਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ। ਹਾਂਜੀ। ਜਦੋਂ ਅਰਸ਼ਦੀਪ ਤੇ ਸੁਰਜਨ ਸਿੰਘ ਜੀ, ਜਦੋਂ ਆਪਾਂ ਕਿਸਾਨੀ ਅੰਦੋਲਨ ਜਿਹੜਾ ਦੇਖਿਆ ਉੱਥੇ, ਹਾਂਜੀ। ਕੀ ਉਦੋਂ ਤੁਸੀਂ ਖੇਤੀਬਾੜੀ ਸ਼ੁਰੂ ਕਰ ਚੁੱਕੇ ਸੀ? ਖੇਤੀ ਨਾਲ ਜੁੜੇ ਸੀ, ਸਾਰੇ ਪੰਜਾਬੀਆਂ ਦੀ ਰੂਹ ਉੱਥੇ ਹੀ ਸੀਗੀ। ਤੁਹਾਨੂੰ ਕਿੱਦਾਂ ਦਾ ਇੱਥੇ ਬੈਠਿਆਂ ਦਾ ਮਹਿਸੂਸ ਕਿੱਦਾਂ ਹੋ ਰਿਹਾ ਸੀ? ਕੀ ਤੁਹਾਡੇ ਮਨ ਦੇ ਵਿੱਚ ਉਦੋਂ ਚੱਲਦਾ ਸੀ? ਖੇਤੀਬਾੜੀ ਉਦੋਂ ਕਰ ਚੁੱਕੇ ਸੀ ਇੱਥੇ ਸ਼ੁਰੂ, ਤੇ ਉੱਥੇ ਦੇ ਦੇਖ ਕੇ ਮਾਹੌਲ ਨੂੰ ਇਹ ਗੱਲ ਤਾਂ ਮਨ 'ਚ ਜ਼ਰੂਰ ਆਉਂਦੀ ਸੀ ਕਿ ਵੀ ਇਹ ਗਲਤ ਹੋ ਰਿਹਾ ਹੈ। ਤੇ ਜਿਵੇਂ ਮੋਰਚਾ ਚੱਲਿਆ ਜਦੋਂ ਸ਼ੁਰੂ ਹੋਇਆ, ਜਾਂ ਪਹਿਲਾਂ ਜਿਹੜੀਆਂ ਇਵੈਂਟਸ ਹੋਈਆਂ, ਉਹ ਸਾਰਿਆਂ ਨਾਲ ਹੀ ਆਪਾਂ ਇੱਥੋਂ ਜਿੰਨਾ ਕੁ ਕਰ ਸਕਦੇ ਸੀ ਸਪੋਰਟ ਆਪਾਂ ਕੀਤੀ। ਠੀਕ ਹੈ। ਕੁਛ ਕੁ ਚਲੋ ਆਪਦੇ ਨਿੱਜੀ ਪੱਧਰ ਤੇ ਵੀ ਉੱਥੇ ਦੇ ਕਈ ਆਰਗੇਨਾਈਜੇਸ਼ਨਾਂ ਨਾਲ ਹੈ ਕੰਮ ਕਰ ਰਹੇ ਆ ਪੰਜਾਬ ਦੇ ਪਾਣੀਆਂ ਤੇ, ਕਿਵੇਂ ਉਹਨਾਂ 'ਚ ਖੰਨਾ ਕਰ ਰਿਹਾ, ਤਾਂ ਉਹ ਇਸ ਕਰਕੇ ਉੱਥੇ ਪੰਜਾਬ ਨੂੰ ਛੱਡ ਤਾਂ ਦਿੱਤਾ, ਆ ਤਾਂ ਗਏ, ਪਰ ਪੰਜਾਬ ਦਿਲੋਂ 'ਚੋਂ ਨਹੀਂ ਜਾਂਦਾਗਾ ਜਿੰਨਾ ਮਰਜ਼ੀ ਜ਼ੋਰ ਲਾਈ। ਇਸ ਕਰਕੇ ਉੱਥੇ ਦੀ ਜਿਹੜੀ ਖੇਤੀ ਕਿਸਾਨੀ ਚਾਹੇ ਆਪ ਨਹੀਂ ਕੀਤੀ ਪਹਿਲਾਂ, ਪਰ ਉਹਦੇ 'ਚ ਇਨਵੋਲਵਮੈਂਟ ਜ਼ਰੂਰ ਰਹੀ ਹਮੇਸ਼ਾ, ਹੈ ਨਾ। ਮੋਰਚੇ ਵਿੱਚ ਵੀ ਜਿੰਨਾ ਜ਼ੋਰ ਲਾ ਸਕਦੇ ਇੱਥੋਂ ਲਾਇਆ। ਫਿਰ ਇੱਥੋਂ ਆਪਾਂ ਜਿਵੇਂ ਤੁਹਾਨੂੰ ਪਤਾ ਆਪਾਂ ਸੈਨ ਫਰਾਂਸਿਸਕੋ ਵੀ ਗਏ, ਉੱਥੇ ਵੀ ਜਿੰਨਾ ਜ਼ੋਰ ਲਾ ਸਕਦੇ ਲਾਇਆ। ਆਪਾਂ ਆਪਦਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ। ਅੰਕਲ ਜੀ ਕਹਿੰਦੇ ਆ ਵੀ ਤੁਹਾਨੂੰ ਉਹਨਾਂ ਨੇ ਖੇਤ 'ਚ ਨਹੀਂ ਜਾਣ ਦਿੱਤਾ, ਤੇ ਤੁਸੀਂ ਆਪਣੇ ਮੁੰਡੇ ਨੂੰ ਲੈ ਕੇ ਜਾਂਦੇ ਖੇਤ 'ਚ ਕਿ ਨਹੀਂ? ਆਹ ਦੇਖ ਲਓ ਤੁਹਾਡੇ ਨਾਲ ਹੀ ਬੈਠਾ। ਹਾਂ, ਹੈ ਕਿੰਨਾ ਕੁ ਸ਼ੌਂਕ ਹੈ ਇਹਨੂੰ ਇਹਦਾ, ਇਸ ਚੀਜ਼ ਵਾਲੇ ਪਾਸੇ? ਦੇਖੋ ਹਜੇ ਤਾਂ ਚਲੋ ਬੱਚਾ ਛੋਟਾ, ਪਰ ਆਇਆ ਵੀ ਖੇਤ ਆਉਂਦਾ ਜ਼ਰੂਰ ਆ ਸਾਡੇ ਨਾਲ। ਜੇ ਸਵੇਰੇ ਇਹਨਾਂ ਨਾਲ ਆ ਜਾਂਦਾ, ਲਗਾ ਵੀ ਇਦਾਂ ਹੀ ਮੰਨਦਾ। ਹਾਂ, ਸ਼ਾਮ ਨੂੰ ਮੇਰੇ ਨਾਲ ਵੀ ਆ ਜਾਂਦਾ ਜੀ। ਤੇ ਹੁਣ ਪਾਪਾ ਦਾ ਰੁਟੀਨ ਬਣਿਆ ਵੀ ਇਹਨਾਂ ਨੇ ਸਵੇਰੇ ਉੱਠ ਕੇ ਆਪਦੀ ਚਾਹ ਪੀ ਕੇ ਖੇਤ ਆਉਣਾ ਪਹਿਲਾਂ। ਤੇ ਜਦੋਂ ਹੁਣ ਗਰਮੀਆਂ ਦੀਆਂ ਛੁੱਟੀਆਂ ਸੀ, ਉਹ ਤਾਂ ਬਹੁਤ ਹੀ ਚਲਾ ਜਾਂਦਾ ਸੀ। ਚਲੋ ਹੁਣ ਸਕੂਲ ਸ਼ੁਰੂ ਹੋ ਗਏ, ਹੁਣ ਵੀਕਐਂਡ ਤੇ। ਠੀਕ ਹੈ। ਬਾਕੀ ਤਾਂ ਮੈਂ ਆਪਦੇ ਫਾਦਰ ਦੇ ਉੱਤੇ ਦੇਖਦਾ ਹੁੰਨਾ। ਸਾਡੇ ਫਾਦਰ ਸਾਹਿਬ ਅਫਰੀਕਾ ਦੇ ਵਿੱਚ ਸੀਗੇ। ਅੱਛਾ ਜੀ। ਅਨਪੜ੍ਹ ਸੀਗੇ। ਰੇਲਵੇ ਦੇ ਵਿੱਚ ਉੱਥੇ ਸੈਕੰਡ ਇੰਜੀਨੀਅਰ ਸੀਗੇ। ਕੀ ਬਾਤ ਹੈ। ਉਹਨਾਂ ਨੇ ਉੱਥੋਂ ਆ ਕੇ ਇੱਥੇ ਆ ਕੇ ਖੇਤੀ ਕੀਤੀ, ਪੈਸੇ ਲੈ ਕੇ ਇੱਥੇ ਜ਼ਮੀਨ ਲਈ, ਉਹਨਾਂ ਨੇ ਖੇਤੀ ਕੀਤੀ। ਅਸੀਂ ਇਹੀ ਸੋਚਦੇ ਹਾਂ ਵੀ ਇੰਨਾ ਉਹਨਾਂ ਨੇ ਨੌਕਰੀ ਕੀਤੀ, ਇੱਥੇ ਆ ਕੇ ਖੇਤੀ ਕਰਨ ਲੱਗ ਗਏ। ਤੇ ਕਿਉਂ ਨੇ ਸਾਡਾ ਦਿਲ ਕਰੇ ਵੀ ਅਸੀਂ ਇਹ ਚੀਜ਼ਾਂ ਦੇ ਵਿੱਚ ਜਾਈਏ। ਤੁਸੀਂ ਫਿਰ ਇੱਥੇ ਆ ਕੇ ਖੇਤੀ ਕਰਨ ਲੱਗ ਗਏ। ਸਹੀ ਹੈ। ਘਰ ਪਰਿਵਾਰ ਵੱਲੋਂ ਸਾਰਿਆਂ ਦਾ ਹੀ ਸੀਗਾ, ਕਿਉਂਕਿ ਅਮਰੀਕਾ ਜਾ ਕੇ ਬੰਦਾ ਕਹਿੰਦਾ ਯਾਰ ਘੱਟੇ ਮਿੱਟੀ ਤੋਂ ਤਾਂ ਬਚ ਕੇ ਆਏ ਆ, ਇੱਥੇ ਕਿਥੇ ਘੱਟਿਆਂ 'ਚ ਵਾੜ ਲਿਆ। ਨਹੀਂ, ਘਰ ਪਰਿਵਾਰ ਦਾ ਰੋਲ ਤਾਂ ਦੇਖੋ ਬਹੁਤ ਜ਼ਰੂਰੀ ਹੁੰਦਾ ਹੈ ਨਾ। ਖਾਸ ਕਰਕੇ ਆਪਾਂ ਜਦੋਂ ਆਪਣੇ ਬੀਬੀਆਂ ਨੂੰ ਉਹਨਾਂ ਨਹੀਂ ਦੇਖਦੇ ਹੈ ਨਾ ਖੇਤ 'ਚ, ਪਰ ਉਹਨਾਂ ਦਾ ਰੋਲ ਬਹੁਤ ਵੱਡਾ ਹੁੰਦਾ। ਪੰਜਾਬ 'ਚ ਵੀ ਆਪਾਂ ਦੇਖਦੇ ਆਂ ਵੀ ਬੰਦੇ ਖੇਤੀ ਕਰਦੇ ਆ, ਤੇ ਆਪਾਂ ਨੂੰ ਐਂ ਲੱਗਦਾ ਵੀ ਬੰਦੇ ਹੀ ਖੇਤੀ ਕਰਦੇ ਆ, ਪਰ ਬੀਬੀਆਂ ਤੋਂ ਬਿਨਾਂ ਪੰਜਾਬ 'ਚ ਖੇਤੀ ਨਹੀਂ ਹੋ ਸਕਦੀ, ਕਿਤੇ ਵੀ ਨਹੀਂ ਹੋ ਸਕਦੀ। ਤੇ ਉਹੀ ਰੋਲ ਇੱਥੇ ਆ। ਜੇ ਘਰੇ ਜਿਵੇਂ ਸਾਡੀ ਮਾਤਾ ਜਾਂ ਮੇਰੀ ਵਾਈਫ ਆ, ਉਹਨਾਂ ਦਾ ਰੋਲ ਨਾ ਹੋਵੇ ਇੱਥੇ, ਤਾਂ ਅਸੀਂ ਖੇਤੀ ਨਹੀਂ ਕਰ ਸਕਦੇ। ਪਿੱਛੋਂ ਘਰ ਪਰਿਵਾਰ ਸਾਂਭਣਾ, ਸਾਰਾ ਕੁਝ ਦੇਖਣਾ, ਘਰ ਪਰਿਵਾਰ ਵੀ ਸਾਂਭਣਾ। ਫਿਰ ਜਿਵੇਂ ਹੁਣ ਜਿੰਨਾ ਕੁ ਰੋਲ ਉਹ ਕਰ ਸਕਦੇ ਆ ਕਰਦੇ ਆ, ਹੈ ਨਾ। ਜੇ ਕੰਮ ਹੁੰਦਾ, ਜੇ ਉਹਨਾਂ ਨੂੰ ਕਦੇ ਕਹਿ ਦਈਦਾ ਵੀ ਇੱਥੇ ਆਹ ਕੰਮ ਕਰਨਾ, ਉਹ ਕਹਿੰਦੇ ਇਹ ਤਾਂ ਅਸੀਂ ਕਰ ਦਿਆਂਗੇ ਆ ਕੇ, ਹੈ ਨਾ। ਜਾਂ ਮੇਰੀ ਵਾਈਫ, ਉਹ ਸਾਰਾ ਅਕਾਊਂਟਿੰਗ ਦਾ ਸਾਰਾ ਉਹਦੇ ਕੋਲੇ ਹੀ ਹੁੰਦਾ, ਉਹ ਆਪਦੀ ਫੁੱਲ ਟਾਈਮ ਜੌਬ, ਉਸ ਤੋਂ ਬਾਅਦ ਸਾਰਾ ਅਕਾਊਂਟਿੰਗ ਦਾ, ਲੋਨ ਦਾ ਉਹਦੀ ਜ਼ਿੰਮੇਵਾਰੀ ਹੈ। ਕਾਗਜ਼ ਪੱਤਰ ਇਹ ਰਲ ਮਿਲ ਕੇ ਹੀ ਕੰਮ ਹੁੰਦਾ। ਬਾਕੀ ਦੁੱਖ ਸੁੱਖ ਆਉਣਾ ਨਾ, ਦੁੱਖ ਸੁੱਖ ਹਰੇਕ ਇਨਸਾਨ ਤੇ ਆਉਂਦਾ। ਹਾਂਜੀ। ਜਦੋਂ ਇੰਦਰਾ ਦਾ ਇਹ ਅਟੈਕ ਹੋਇਆ, ਇਹ ਚੀਜ਼ਾਂ ਹੋਈਆਂ, ਇਹਦਾ ਜਨਮ ਹੋਇਆ, ਮੈਂ ਉਸ ਟਾਈਮ ਦੇ ਉੱਤੇ ਆਪਣੇ ਕਹਿ ਦਿਓ ਸਹੁਰਿਆਂ ਦਾ ਕਹਿ ਦਿਓ, ਮੇਰੀ ਜ਼ਿੰਮੇਵਾਰੀ ਉਹਨਾਂ ਦੀ ਮੇਰੇ ਉੱਤੇ ਸੀਗੀ। ਉਹਨਾਂ ਦਾ ਟਰਾਲਾ ਸੀਗਾ, ਟਰਾਲੇ ਦੇ ਵਿੱਚ ਅਸੀਂ ਅਸਾਮ ਦਾ ਸਾਡਾ ਲੋਡ ਸੀ, ਅਸਾਮ ਲੈ ਕੇ ਜਾ ਰਹੇ ਸੀ। ਰਸਤੇ 'ਚ ਸਾਨੂੰ ਇਹ ਖਬਰ ਮਿਲੀ ਵੀ ਇੰਦਰਾ ਨਾਲ ਆਹ ਗੱਲ ਹੋ ਗਈ। ਉਸ ਟਾਈਮ ਦੇ ਉੱਤੇ ਅਸੀਂ ਉੱਥੇ ਫਸ ਗਏ ਸੀ।
ਅੱਛਾ, ਅਸਾਮ ਚ। ਅਸਾਮ 'ਚ ਬਾਰਡਰ ਦੇ ਉੱਤੇ ਹਾਂ। ਅਸੀਂ ਭੱਜ ਕੇ ਜਾਨਾਂ ਬਚਾਈਆਂ ਉੱਥੋਂ। ਅੱਛਾ। ਟਰੱਕਾਂ ਨੂੰ ਅੱਗਾਂ ਲਾਈਆਂ ਹੋਈਆਂ ਸੀ, ਸਾਰਾ ਕੁਝ ਹੋਈਆਂ ਸੀ। ਅਸੀਂ ਕੰਧਾਂ ਟੱਪ ਕੇ ਝੋਨਿਆਂ ਦੇ ਵਿੱਚ ਆ ਕੇ ਰਾਤ ਨੂੰ ਲੁੱਕ ਕੇ ਰਾਤ ਗੁਜ਼ਾਰੀ। ਜੀ ਉਹ ਵੀ ਟਾਈਮ ਅਸੀਂ ਦੇਖੇ ਆ। ਔਖੇ ਵੇਲੇ ਦੇਖੇ। ਹਾਂਜੀ। ਨਹੀਂ, ਬਿਲਕੁਲ। ਤੇ ਅਰਸ਼ਦੀਪ, ਮੈਂ ਇਹ ਵੀ ਪੁੱਛਣਾ ਚਾਹੁੰਦਾ, ਦੇਖੋ ਇੰਜੀਨੀਅਰ ਦੀ ਜੌਬ ਛੱਡੀ, ਹਾਈ ਪੇਇੰਗ ਜੌਬ ਹੁੰਦੀ ਆ। ਖੇਤੀਬਾੜੀ ਦੇ ਵਿੱਚ ਹੁਣ ਬਿਲਕੁਲ ਮੁੱਢ ਤੋਂ ਤੁਸੀਂ ਸਟਾਰਟ ਕਰ ਰਹੇ ਆ, ਇਨਕਮ ਤਾਂ ਕਈ ਸਾਲਾਂ ਬਾਅਦ ਜਾ ਕੇ ਆਉਣੀ, ਫਿਰ ਉਹ ਵਿਚਾਰੇ ਵਾਲਾ ਗੈਪ ਆ ਉਹ ਕਿੱਦਾਂ ਪੂਰਾ ਹੁੰਦਾ ਆ? ਨਹੀਂ, ਇਹ ਤਾਂ ਹੈ ਜੀ, ਕਿਉਂਕਿ ਮੈਂ ਐਮਾਜ਼ੋਨ 'ਚ ਜੌਬ ਕਰਦਾ ਸੀ, ਵੈਲ ਪੇਡ ਜੌਬ ਸੀਗੀ, ਹੈ ਨਾ। ਹਾਂ। ਛੱਡ ਕੇ ਉਹ ਐਡਾ ਵੱਡਾ ਘਾਟਾ ਝੱਲਣਾ ਵੀ ਪਹਿਲਾਂ ਤਾਂ ਮਨ ਨੂੰ ਕਾਫੀ ਸਮਝਾਉਣਾ ਪਿਆ। ਪ੍ਰਵਾਸ ਦੇਣਾ। ਹਾਂ। ਪਰ ਖੇਤੀਬਾੜੀ 'ਚ ਇਹ ਗੱਲ ਜ਼ਰੂਰ ਆ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀਰ ਜੀ ਨਾਲ, ਵੀ ਆਨੰਦ ਬਹੁਤ ਆ ਖੇਤੀ ਕਰਨ 'ਚ। ਆਪਦੇ ਮਨ ਨੂੰ ਬਹੁਤ ਸ਼ਾਂਤੀ, ਹੈ ਨਾ। ਤੇ ਤੁਸੀਂ ਆਪਦੀ ਹਿਸਾਬ ਨਾਲ ਕੰਮ ਕਰਨਾ, ਤੇ ਜਿੰਨਾ ਕਰਨਾ ਚਾਹੁੰਦੇ ਓਨਾ ਕਰ ਲਓ। ਕੋਈ ਕਾਹਲੀ ਨਹੀਂ ਹੁੰਦੀ ਮਨ ਨੂੰ, ਇੱਕ ਸੰਜਮ ਜਿਹਾ ਆ ਜਾਂਦਾ ਜ਼ਿੰਦਗੀ 'ਚ। ਠੀਕ ਹੈ। ਹੁਣ ਜਿਹੜੀ ਤੁਸੀਂ ਫਾਈਨੈਂਸ਼ੀਅਲੀ ਗੱਲ ਕੀਤੀ ਆ, ਉਹ ਦੇਖੋ ਹਰੇਕ ਪਰਿਵਾਰ ਦਾ ਮੈਨੂੰ ਲੱਗਦਾ ਵੀ ਅੱਡ ਅੱਡ ਸੈਟਅਪ ਹੁੰਦਾ। ਹਾਂਜੀ। ਉਹ ਮੈਂ ਤਾਂ ਕਰ ਸਕਿਆ ਕਿਉਂਕਿ ਮੇਰੀ ਵਾਈਫ ਜੌਬ ਕਰਦੀ ਆ, ਉਹ ਹਜੇ ਉਹ ਉੱਥੋਂ ਜਿਹੜੇ ਘਰ ਦੇ ਖਰਚੇ ਚੱਲੀ ਜਾਂਦੇ, ਘਰ ਦੀ ਜਿਹੜੀ ਆਮ ਰੋਟੀ ਦਾ ਖਰਚਾ ਉਹਦੀ ਮੈਨੂੰ ਟੈਨਸ਼ਨ ਨਹੀਂ ਹੈ ਨਾ। ਇਸੇ ਕਰਕੇ ਮੈਂ ਉਹ ਜੌਬ ਛੱਡ ਕੇ ਆਪਣਾ ਇਹ ਫੁੱਲ ਟਾਈਮ ਵਾਲੇ ਪਾਸੇ ਕਰਦੇ ਆ। ਸੋ ਤਾਂ ਹੀ ਮੈਂ ਕਹਿਣਾ ਵੀ ਇਹ ਸਾਰਿਆਂ ਦਾ ਹੀ ਰੋਲ ਹੁੰਦਾ, ਇਕੱਲਾ ਬੰਦਾ ਨਹੀਂ ਕਰ ਸਕਦਾ, ਹੈ ਨਾ। ਹਰੇਕ ਨੇ ਆਪਦੇ ਰੋਲ ਨਿਭਾਉਣਾ ਇਸ ਵਿੱਚ। ਇਹ ਚੀਜ਼ਾਂ ਹੁੰਦੀਆਂ ਜੀ। ਸੋ ਬਹੁਤ ਧੰਨਵਾਦ ਜੀ ਤੁਹਾਡਾ, ਕਈ ਤੁਸੀਂ ਸੱਦਾ ਦਿੱਤਾ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਵਿਚਾਰ ਸਾਂਝੇ ਕੀਤੇ। USA ਰੇਡੀਓ ਦਾ ਬਹੁਤ ਧੰਨਵਾਦ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅਮਰੀਕਾ ਦੇ ਵਿੱਚ ਇਰੀਗੇਸ਼ਨ ਕਿਵੇਂ ਹੁੰਦੀ ਹੈ, ਸਿੰਜਾਈ ਕਿਵੇਂ ਹੁੰਦੀ ਹੈ, ਤੇ ਕਿਹੜੀਆਂ-ਕਿਹੜੀਆਂ ਸਕੀਮਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ, ਕੀ ਸਹੂਲਤਾਂ ਨੇ, ਤੇ ਕਿਵੇਂ ਤੁਸੀਂ ਉਹਨਾਂ ਸਹੂਲਤਾਂ ਦਾ ਲਾਭ ਉਠਾ ਸਕਦੇ ਹੋ। ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਫਾਰਮਰ ਸਾਡੇ ਪੰਜਾਬੀ ਭਰਾ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਇਹ ਫਰੈਜ਼ਨੋ ਦੇ ਇਹਨਾਂ ਇਲਾਕਿਆਂ ਦੇ ਵਿੱਚ ਵਸਦੇ ਆ। ਉਹਨਾਂ ਦੀ ਵੀ ਤਾਂਘ ਰਹਿੰਦੀ ਹੈ ਕਿ ਕੀ ਸਰਕਾਰ ਤੱਕ ਕਿਵੇਂ ਅਪਰੋਚ ਕਰੀਏ, ਕਿਵੇਂ ਖੇਤੀਬਾੜੀ ਨੂੰ ਸੁਖਾਲਾ ਬਣਾਈਏ। ਇੰਨਾ ਹੀ ਕਈ ਸਵਾਲ, ਇਸੇ ਗੱਲਬਾਤ ਦੇ ਵਿੱਚ ਕਈ ਸਵਾਲਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਖੜੇ ਨੇ ਦੈਦੀਪ ਸਿੰਘ ਜੀ, USDA ਤੋਂ, ਤੇ ਨਾਲ ਹੀ ਉਹ ਸਿੰਜਾਈ ਮਹਿਕਮੇ ਦੇ ਵਿੱਚ ਵੀ ਕੰਮ ਕਰਦੇ ਨੇ, ਨਾਲ ਰਾਜਕਰਨਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਅਰਸ਼ਦੀਪ ਸਿੰਘ। ਅਸੀਂ ਅੱਜ ਦੇ ਐਪੀਸੋਡ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਤਿੰਨਾਂ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਸੋ ਦੈਦੀਪ ਸਿੰਘ ਜੀ, ਮੈਂ ਤੁਹਾਡੇ ਤੋਂ ਸ਼ੁਰੂਆਤ ਕਰਦਾ ਕਿ ਸਾਨੂੰ ਸਭ ਤੋਂ ਬੇਸਿਕ ਸਵਾਲ ਕਿ ਜੇਕਰ ਜਿਹੜਾ ਵੀ ਬੰਦਾ ਇੱਥੇ ਆ ਰਿਹਾ ਜਾਂ ਆਇਆ ਹੋਇਆ ਹੈ, ਜੇਕਰ ਉਹਨੇ ਬਾਗ ਲਾਉਣਾ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਜੇਕਰ ਉਹ ਸਿੰਜਾਈ ਦੇ ਬਾਬਤ ਕੁਝ ਵੀ ਜਾਣਨਾ ਚਾਹੁੰਦਾ ਹੈ, ਤਾਂ ਪਹਿਲਾਂ ਕੀ ਅਪਰੋਚ ਕਰੇ, ਕਿਹਦੇ ਤੱਕ ਅਪਰੋਚ ਕਰੇ, ਕੀ ਸਕੀਮਾਂ ਨੇ, ਜ਼ਰੂਰ ਦੱਸੋ। ਹਾਂਜੀ, ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਜੀ। ਤੇ ਸਿੰਜਾਈ ਦੇ ਨਾਲ ਆਪਣਾ ਸਾਰੇ ਤੋਂ ਪਹਿਲੀ ਅਪਰੋਚ ਤੁਹਾਡੀ ਹੋਣੀ ਚਾਹੀਦੀ ਹੈ, ਤੁਸੀਂ ਸਾਡੇ ਮਹਿਕਮੇ ਨੂੰ ਸੰਪਰਕ ਕਰੋ ਜੀ। ਇਹ ਮਹਿਕਮਾ ਹੈਗਾ ਜੀ USDA NRCS, ਮਤਲਬ ਕਿ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸਰਵਿਸ। ਸਾਡਾ ਮਕਸਦ ਤਾਂ ਹੈਗਾ ਕਿ ਮਿੱਟੀ ਜਾਂ ਪਾਣੀ ਜਾਂ ਹੋਰ ਵੀ ਜਿਹੜੇ ਵੀ ਨੈਚੁਰਲ ਰਿਸੋਰਸਿਸ ਆ ਉਹਨਾਂ ਨੂੰ ਬਚਾਉਣਾ, ਪਰ ਉਸ ਦੇ ਮੱਦੇਨਜ਼ਰ ਆਪਣੀ ਇਹ ਵੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਪਾਣੀ ਨੂੰ ਲੋੜ ਤੋਂ ਵੱਧ ਨਾ ਯੂਜ਼ ਕਰੀਏ। ਸੋ ਇਸ ਲਈ ਆਪਾਂ ਨੂੰ ਇਸ ਮਹਿਕਮੇ 'ਚ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਵੀ ਕਿੱਦਾਂ ਦਾ ਸਿਸਟਮ ਦੀ ਤੁਹਾਨੂੰ ਜ਼ਰੂਰਤ ਆ, ਕਿਵੇਂ ਤੁਹਾਡੇ ਲਈ ਸਾਰੇ ਤੋਂ ਵਧੀਆ ਤਰੀਕਾ ਕੀ ਹੋਊਗਾ ਇਸ ਨੂੰ। ਸੋ ਦੈਦੀਪ ਸਿੰਘ ਜੀ, ਜੇ NRCS ਦੀ ਜਿੱਦਾਂ ਤੁਸੀਂ ਦੱਸਿਆ ਵੀ ਨੈਚੁਰਲ ਰਿਸੋਰਸ ਹੀ ਆ ਪਾਣੀ, ਸੋ ਹੁਣ ਬੜੀ ਲਿਮਿਟਿਡ ਮਾਤਰਾ 'ਚ ਆ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਮੈਗਾ ਡਰਾਊਟ, ਸੋਕੇ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ, ਤੇ ਪਾਣੀ ਇੱਕ ਅਹਿਮ ਚੀਜ਼, ਉਸ ਤੋਂ ਬਗੈਰ ਕੋਈ ਵੀ ਖੇਤੀਬਾੜੀ ਹੋ ਨਹੀਂ ਸਕਦੀ। ਸੋ ਹੁਣ ਜਦੋਂ ਕੋਈ ਛੋਟੇ ਪਾਰਸਲ ਵਾਲਾ, ਕੋਈ ਵੱਡੇ ਪਾਰਸਲ ਵਾਲਾ ਤੁਹਾਡੇ ਤੱਕ ਅਪਰੋਚ ਕਰਦਾ ਆ, ਪ੍ਰੋਸੈਸ ਕੀ ਹੈਗਾ ਆ? ਤੁਸੀਂ ਕੀ ਪਹਿਲੋਂ ਸਿੰਜਾਈ ਦੇ ਲਈ ਉਹਨਾਂ ਨੂੰ ਗ੍ਰਾਂਟ ਵਗੈਰਾ ਦਿੰਦੇ ਆ? ਗ੍ਰਾਂਟਸ ਕਿੱਦਾਂ ਦੀਆਂ ਅਵੇਲੇਬਲ ਆ? ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ। ਹਾਂਜੀ, ਜਦੋਂ ਕੋਈ ਵੀ ਆਪਣਾ ਫਾਰਮਰ ਆਪਣੇ ਲਈ ਅਪਰੋਚ ਕਰਦਾ, ਆਪਾਂ ਉਹਨਾਂ ਨੂੰ ਦੋ ਤਰ੍ਹਾਂ ਦੀ ਸਰਵਿਸ ਮੁਹੱਈਆ ਕਰਾਉਂਦੇ ਆ। ਇੱਕ ਤਾਂ ਗ੍ਰਾਂਟ ਵਾਲਾ ਹੋ ਗਿਆ, ਦੂਜੀ ਟੈਕਨੀਕਲ ਵੀ। ਠੀਕ ਹੈ। ਤੇ ਜ਼ਰੂਰੀ ਨਹੀਂ ਵੀ ਕਈ ਸਾਰੇ ਆਪਣੇ ਦੇ ਜਿਹੜੇ ਕਿਸਾਨ ਉਹਨਾਂ ਨੂੰ ਜ਼ਰੂਰਤ ਹੋਵੇ ਫਾਈਨੈਂਸ਼ੀਅਲ ਦੀ, ਜਾਂ ਹਜੇ ਉਹ ਸਟੈਪ ਤੱਕ ਹਜੇ ਪਹੁੰਚ ਨਹੀਂ, ਪਹਿਲਾਂ ਉਹਨਾਂ ਨੂੰ ਮੁੱਢਲੀ ਜਿਹੜੀ ਜਾਣਕਾਰੀ ਜ਼ਰੂਰੀ ਹੁੰਦੀ ਹੈ। ਸੋ ਆਪਾਂ ਉਹਨੂੰ A to Z ਉਹਨਾਂ ਨੂੰ ਮੁੱਢਲੀ ਜਿਹੜੀ ਸਹਾਇਤਾ ਹੈ ਉਪਲਬਧ ਕਰਾਉਂਦੇ ਆ ਵੀ ਸਿਸਟਮ ਕੀ ਲਾਉਣਾ, ਕਿੱਥੋਂ ਲਵਾਉਣਾ, ਕਿੱਥੋਂ ਤੁਸੀਂ ਡਿਜ਼ਾਈਨ ਬਣਾਉਣਾ, ਜਾਂ ਹੋਰ ਤੁਸੀਂ ਕਿਹੜੇ ਨਹਿਰੀ ਮਹਿਕਮੇ ਨਾਲ ਗੱਲ ਕਰੋ ਵੀ ਤੁਹਾਨੂੰ ਸਰਫੇਸ ਵਾਟਰ ਵੀ ਮਿਲ ਸਕੇ, ਜਾਂ ਵੀ ਕੱਲਾ ਹੇਠਲਾ ਪਾਣੀ ਨਹੀਂ, ਜ਼ਮੀਨ ਹੇਠਲਾ ਹੀ ਨਹੀਂ, ਹਾਂਜੀ, ਵੀ ਨਹਿਰੀ ਪਾਣੀ ਵੀ ਜਿਹੜਾ ਉਹ ਆਪਾਂ ਨੂੰ ਮਿਲੇ। ਸੋ ਆਪਣੀ ਜੇ
ਪਹਿਲੀ ਕੋਸ਼ਿਸ਼ ਤਾਂ ਇਹ ਵੀ ਆਪਾਂ ਨੂੰ ਲੋਕਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰੀਏ। ਸੇ ਉਸ ਤੋਂ ਬਾਅਦ ਆਪਣੀਆਂ ਕਿ ਜਿਹੜੇ ਕਿ ਫਾਈਨੈਂਸ਼ੀਅਲ ਮਦਦ ਤੱਕ ਕਰਨ ਵਾਸਤੇ ਆਪਣੇ ਕਾਫੀ ਪ੍ਰੋਗਰਾਮ ਹਨ ਜੀ। ਠੀਕ ਹੈ। ਜਿਵੇਂ ਕਿ ਆਪਾਂ ਇੱਥੇ ਦੇਖ ਰਹੇ ਹਾਂ ਪਿੱਛੇ ਸਿਸਟਮ ਆਪਣੇ ਲੱਗਿਆ ਹੋਇਆ, ਇਹ ਸਾਰਾ ਆਪਣੀ ਸਰਕਾਰ ਦੇ ਵਿੱਚ ਇਹਦੀ ਕੁਝ ਪਰਸੈਂਟੇਜ ਤੱਕ ਫੰਡਿੰਗ ਹੈਗੀ ਜੀ। ਠੀਕ ਹੈ। ਆਪਣਾ ਇਹ ਮਕਸਦ ਆ ਵੀ ਜ਼ਰੂਰੀ ਨਹੀਂ ਹੁੰਦਾ ਵੀ ਕਿ ਸਾਰੇ ਕਿਸਾਨ ਵੀ ਆਪਣੀ ਕੋਸ਼ਿਸ਼ ਕਰਨ ਵੀ ਵੀ ਪਾਣੀ ਬਚਾਈਏ। ਸੋ ਕੁਝ ਹੱਦ ਤੱਕ ਸਰਕਾਰ ਦੀ ਮਦਦ ਦੀ ਵੀ ਜ਼ਰੂਰਤ ਪੈਂਦੀ ਸੋ ਹੈ। ਉਹ ਸਰਕਾਰ ਇਹ ਜ਼ਰੂਰੀ ਸਮਝਦੀ ਆ ਵੀ ਪਾਣੀ ਜਿੱਥੇ ਬਚਦਾ ਆਪਾਂ ਬਚਾਈਏ। ਹਾਂਜੀ, ਇੱਥੇ ਆਪਣਾ ਜਿਵੇਂ ਤੁਸੀਂ ਇੱਧਰ ਆਪਣੇ ਖੇਤਾਂ 'ਚ ਦੇਖ ਰਹੇ ਹੋ, ਇਹ ਜਿਹੜਾ ਆਪਣਾ ਫਾਰਮਰ ਹੈਗਾ ਇਹ ਹਜੇ ਵੀ ਟ੍ਰੈਡੀਸ਼ਨਲ ਤਰੀਕੇ ਨਾਲ ਕਰ ਰਿਹਾ ਪਾਣੀ ਦਾ। ਜਿਹਨੂੰ ਫਲੱਡ ਇਰੀਗੇਸ਼ਨ ਕਹਿੰਦੇ ਆ। ਹਾਂਜੀ, ਉਹ ਦੇਖੋ ਖੁੱਲਾ ਪਾਣੀ ਛੱਡਿਆ ਹੋਇਆ ਨਹਿਰ ਦਾ। ਸੋ ਆਪਾਂ ਨਹਿਰ ਦਾ ਪਾਣੀ ਤਾਂ ਚਲੋ ਠੀਕ ਆ, ਪਰ ਜੇ ਬੋਰ ਦਾ ਪਾਣੀ ਆਏ ਉਹਨੂੰ ਆਪਾਂ ਇੱਕ ਹਿਸਾਬ ਨਾਲ ਦੁਰਵਰਤੋਂ ਦੇ ਤਰੀਕੇ ਨਾਲ ਹੀ ਮੰਨ ਸਕਦੇ ਹਾਂਗੇ। ਸੋ ਵੀ ਲੋੜੋਂ ਵੱਧ ਐਵੇਂ ਆਪਾਂ ਪਾਈ ਹਾਂਜੀ, ਜਾਣਾ। ਸੋ ਉਸ ਨੂੰ ਧਿਆਨ 'ਚ ਰੱਖਦੇ ਸਾਡਾ ਪਹਿਲਾ ਪ੍ਰੋਗਰਾਮ ਹੈ ਕਿ ਇਰੀਗੇਸ਼ਨ ਦਾ, ਕਿ ਉਹਨੂੰ ਕਹਿੰਦੇ ਆ ਮਾਈਕਰੋ ਜਾਂ ਡ੍ਰਿਪ ਇਰੀਗੇਸ਼ਨ ਦੀ। ਸੋ ਉਹਦੀ ਆਪਾਂ ਮਦਦ ਕਰਦੇ ਹਾਂ ਜੀ। ਮੈਨੂੰ ਸੋ ਜਦੋਂ ਡ੍ਰਿਪ ਇਰੀਗੇਸ਼ਨ ਦੀ ਤੁਸੀਂ ਗੱਲ ਕਰਦੇ ਆ, ਮਾਈਕਰੋ ਇਰੀਗੇਸ਼ਨ ਦੀ, ਕੀ ਪਾਈਪਾਂ ਪਾਉਂਦੇ ਆ, ਕਿਹੜੀਆਂ ਚੀਜ਼ਾਂ ਇਸ ਦੇ ਵਿੱਚ ਤੁਸੀਂ ਕਵਰ ਕਰਦੇ ਆ? ਹਾਂਜੀ, ਆਪਾਂ ਲਗਭਗ ਆਪਾਂ ਕਵਰ ਕਰਦੇ ਹਾਂ ਜੀ। ਆਪਣੇ ਇੱਕ ਫਿਕਸਡ ਰੇਟ ਹੈਗਾ ਪੇਮੈਂਟ ਦਾ ਜੀ, ਵੀ ਪਰ ਏਕੜ ਆਪਾਂ ਇੰਨੀ ਕੁ ਦੀ ਪੇਮੈਂਟ ਕਰਨੀ ਹੈਗੀ। ਸੋ ਉਸ ਦੇ ਵਿੱਚ ਤਕਰੀਬਨ ਪਹਿਲਾਂ ਹੁੰਦਾ ਸੀ ਵੀ 70-80% ਤੱਕ ਫਾਰਮਰ ਦੀ ਕਾਸਟ ਕਵਰ ਹੋ ਜਾਂਦੀ ਸੀਗੀ। ਸੋ ਹੁਣ ਥੋੜਾ ਜਿਹਾ ਮਹਿੰਗਾਈ ਕਰਕੇ ਥੋੜਾ ਜਿਹੀ ਪਰੇਸ਼ਾਨੀ ਆ ਰਹੀ ਹੈ, ਪਰ ਉਸ ਦੇ ਵਿੱਚ ਪਾਈਪਾਂ ਆ ਜਿਵੇਂ ਇਰੀਗੇਸ਼ਨ ਵਾਲੇ ਫਿਲਟਰ, ਅੱਛਾ ਜੀ, ਪਾਣੀ ਨੂੰ ਮਿਲਣ ਵਾਲੀ ਡਿਵਾਈਸ ਜਿਹਨੂੰ ਫਲੋਮੀਟਰ ਕਹਿੰਦੇ ਆ, ਠੀਕ ਹੈ, ਤੇ ਇੱਕ ਆ ਜਿਹੜਾ ਚੈੱਕ ਵਾਲਵ, ਇਸ ਤੇ ਆਪਾਂ ਥੋੜਾ ਜਿਹਾ ਬਾਅਦ ਚੋਂ ਚਰਚਾ ਕਰਾਂਗੇ ਕੀ ਹੁੰਦਾ। ਮਤਲਬ ਇਹ ਸਾਰੇ ਕੰਪੋਨੈਂਟ ਉਹਦੇ ਵਿੱਚ ਹੀ ਫੰਡ ਦੇ ਵਿੱਚ ਜਿਹੜਾ ਆ ਜਾਂਦਾ। ਸੋ ਤੁਸੀਂ ਕਹਿੰਦੇ ਆ ਵੀ ਹੁਣ ਤੱਕ ਆਪਾਂ 50% ਤੱਕ ਕਵਰ ਹੋ ਜਾਂਦਾ। ਹੁਣ ਇਸ ਵਕਤ ਜੋ ਕਿ ਇਨਫਲੇਸ਼ਨ ਕਰਕੇ ਸਾਰੇ ਸਮਾਨ ਦੀ ਮਹਿੰਗਾਈ ਇੰਨੀ ਹੋ ਗਈ, ਮਹਿੰਗਾਈ ਕਰਕੇ ਕਿੰਨਾ ਕੁ ਮਹਿੰਗਾ ਹੋ ਗਿਆ ਸਮਾਨ ਪਹਿਲਾਂ ਦੇ ਨਾਲੋਂ, ਤੁਸੀਂ ਦੱਸੋ। ਤੁਸੀਂ ਯਕੀਨ ਨਹੀਂ ਕਰਨਾ, ਜਿਹੜੀ ਪਾਈਪ $4 ਨੂੰ ਫੁੱਟ ਆਉਂਦੀ ਸੀਗੀ ਉਹ $17 ਤੋਂ $20 ਨੂੰ ਫੁੱਟ ਮਿਲ ਰਹੀ ਹੈ। 4 ਗੁਣਾ ਯਾਨੀ ਕਿ ਹਾਂਜੀ, 4 ਤੋਂ ਵੀ ਜ਼ਿਆਦਾ। ਬੱਲੇ ਬੱਲੇ ਬੱਲੇ। ਸੋ ਇਹ ਤਾਂ ਫਿਰ ਸਰਕਾਰ ਵੱਲੋਂ ਫਿਕਸ ਮਿਲਦੇ ਆ ਪੈਸੇ ਪਰ? ਹਾਂਜੀ, ਕਿਉਂਕਿ ਜਿਹੜੇ ਪ੍ਰੋਗਰਾਮ ਆ ਇਹ ਐਵਰੀ ਫਾਰਮ ਬਿੱਲ ਜਿਹੜਾ ਕਿ 5 ਸਾਲਾਂ ਦਾ ਹੁੰਦਾ, ਸੋ ਉਸ ਦੇ ਹਿਸਾਬ ਨਾਲ ਡਿਜ਼ਾਈਨ ਕੀਤੇ ਵੀ ਹੁੰਦੇ ਆ ਵੀ ਕਿੰਨੇ ਪੇਮੈਂਟ ਦੇਣੀ ਕਿੰਨੀ। ਸੋ ਇਨਫਲੇਸ਼ਨ ਦੇ ਨਾਲ ਉਹ ਐਡਜਸਟ ਕਰਦੇ ਰਹਿੰਦੇ ਆ, ਪਰ ਉਹ ਜਦੋਂ ਨੂੰ ਐਡਜਸਟਮੈਂਟ ਹੋਣੀ ਉਹਨੂੰ ਟਾਈਮ ਬਹੁਤ ਅੱਗੇ ਲੰਘ ਚੁੱਕਾ ਹੁੰਦਾ ਆ। ਕਰੋਨਾ ਕਾਲ 'ਚ ਸੋ ਉਸ ਦੇ ਵਿੱਚ ਐਸਾ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਕੀ ਹੈ। ਸੋ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਕਿ ਹਜੇ ਤੱਕ ਜਿਹੜੇ ਕਿ ਸਾਡੇ ਪ੍ਰਾਈਸਿਸ ਹਜੇ ਅਪ ਨਹੀਂ ਗਏ, ਉਹ ਪੁਰਾਣੇ ਦੇ ਹਿਸਾਬ ਦੇ ਨਾਲ ਹੀ ਜਿਹੜਾ ਚੱਲ। ਸੋ ਇਹ ਜਿਹੜਾ ਸਿਸਟਮ ਲਾਇਆ ਆ, ਇਹ ਪਾਣੀ ਦੇ ਬਹਾਵ ਨੂੰ ਬੈਟਰ ਕਰਦਾ ਹੈ, ਕੀ ਕਰਦਾ, ਇਹਦਾ ਮਕਸਦ ਕੀ ਹੈ ਇਸ ਪੂਰੇ ਦਾ? ਹਾਂਜੀ, ਆਪਣਾ ਇਸ ਜਿਹੜਾ ਪਾਰਟਿਕੂਲਰ ਇਹ ਆਪਾਂ ਫੀਲਡ ਤੇ ਖੜੇ ਆ ਆਪਣੀ ਵੀਰ ਜੀ ਅਰਸ਼ ਭਾਜੀ ਦਾ। ਸੋ ਇੱਥੇ ਇਹਨਾਂ ਨੇ ਆਪਾਂ ਕਈ ਵਿੱਚ ਐਡ ਕੀਤਾ ਹੋਇਆ। ਇੱਕ ਤਾਂ ਆਪਣੇ ਕੋਲ ਸਾਰੇ ਤੋਂ ਪਿੱਛੇ ਜਿਹੜਾ ਰਿਜ਼ਰਵਾਇਰ ਬਣਾਇਆ ਹੋਇਆ, ਇਸ ਦੇ ਵਿੱਚ ਇਸਦੇ ਵੀ ਕਈ ਫੰਕਸ਼ਨ ਹੁੰਦੇ ਹੈਗੇ। ਜਿਹੜਾ ਆਹ ਵਾਲਾ ਰਿਜ਼ਰਵਾਇਰ ਦੀ ਗੱਲ? ਹਾਂਜੀ, ਜਿਹੜਾ ਪਿਛਲੇ ਪਾਸੇ ਉਹ ਠੀਕ ਹੈ, ਪਿਛਲੇ ਪਾਸੇ ਜਿਹੜਾ ਉਹਨੂੰ ਉਸ ਦੇ ਵਿੱਚ ਪਾਣੀ ਦੀ ਸਟੋਰੇਜ ਦੀ ਕੈਪੈਸਿਟੀ ਕਾਫੀ ਹੱਦ ਤੱਕ ਆਪਾਂ ਯੂਜ਼ ਕਰ ਸਕਦੇ ਹਾਂ। ਵੀ ਜਿਵੇਂ ਆਪਣੇ ਕੋਲੇ ਨਹਿਰ ਦਾ ਪਾਣੀ ਆਪਣੇ ਕੋਲੇ ਆ ਰਿਹਾ, ਸੋ ਆਪਾਂ ਇੱਥੇ ਸਟੋਰ ਕਰ ਸਕਦੇ ਆ ਜਾਂ। ਸੋ ਇੱਕ ਤਾਂ ਆਪਾਂ ਇਹ ਐਡ ਕੀਤਾ ਹੋਇਆ। ਦੂਜਾ ਆਪਣਾ ਕਈ ਪ੍ਰੋਬਲਮ ਆਉਂਦੀ ਆ ਵੀ ਆਪਣੇ ਜਿਹੜੇ ਪੁਰਾਣੇ ਪੰਪ ਹੁੰਦੇ ਆ ਉਹ ਕਿ ਇੰਨੇ ਐਫੀਸ਼ੀਐਂਟ ਨਹੀਂ ਹੁੰਦੇਗੇ। ਠੀਕ ਹੈ। ਸੋ ਜਿਵੇਂ ਕਿ ਉਹ ਬਿਜਲੀ ਜ਼ਿਆਦਾ ਯੂਜ਼ ਕਰਦੇ ਆ ਤੇ ਪਾਣੀ ਘੱਟ ਕੱਢਦੇ ਆ। ਸੋ ਉਸ ਦੇ ਮੱਦੇਨਜ਼ਰ ਆ ਜਿਹੜਾ ਆਪਾਂ ਇੱਥੇ ਹਜੇ ਪੰਪ ਇੰਸਟਾਲ ਹੋ ਗਿਆ, ਜਿਹੜੀ ਇਹਦੀ ਮੋਟਰ ਇੰਸਟਾਲ ਹੋਣ ਵਾਲੀ ਰਹਿੰਦੀ ਹੈਗੀ। ਠੀਕ ਆ, ਮੋਟਰ ਉਤਲੇ ਪਾਸੇ ਲੱਗਣੀ ਹੈ। ਹਾਂਜੀ, ਇਹਦੇ ਉੱਪਰ ਜਾ ਕੇ ਮੋਟਰ ਇੰਸਟਾਲ ਹੋਊਗੀ। ਸੋ ਆਪਾਂ ਇਹਦੇ ਵੀ ਸਰਕਾਰ ਵੱਲੋਂ ਕੁਝ ਹੱਦ ਤੱਕ ਫੰਡ ਕਰ ਰਹੇ ਆ ਵੀ ਨਵੇਂ ਮੋਰ ਐਫੀਸ਼ੀਐਂਟ ਮੋਟਰ। ਅੱਛਾ, ਹਾਂਜੀ। ਤੇ ਇੱਕ ਉਹਦੇ ਨਾਲ ਤੁਸੀਂ ਪਰਲੇ ਪਾਸੇ ਉਹ ਡੱਬਾ ਦੇਖਿਆ ਲੱਗਿਆ ਹੋਊਗਾ, ਉਸ ਨੂੰ ਕਹਿੰਦੇ ਆ VFD, ਵੇਰੀਏਬਲ ਫ੍ਰੀਕੁਐਂਸੀ ਡਰਾਈਵ। ਓਕੇ। ਤੇ ਆਪਾਂ ਇਹ ਵੀ ਕੁਝ ਹੱਦ ਤੱਕ ਫੰਡ ਕਰਦੇ ਸੋ ਉਹਦਾ ਕੀ ਮਕਸਦ ਹੁੰਦਾ VFD ਦਾ? ਜਿੱਦਾਂ ਕਿ ਪਾਣੀ ਦਾ ਲੈਵਲ ਜਾਂ ਆਪਣੀ ਜਿਹੜੀ ਡਿਮਾਂਡ ਹੁੰਦੀ ਆ ਉਹ ਕਦੇ ਘਟਦੀ ਵੱਧਦੀ ਰਹਿੰਦੀ ਆ। ਜੇ ਆਪਣੀ ਡਿਮਾਂਡ ਘੱਟ ਹੈਗੀ ਤੇ ਆਪਾਂ ਵੱਧ ਪ੍ਰੈਸ਼ਰ ਤੇ ਚਲਾਈ ਜਾਂਦੇ ਸੀਜ਼ਨਲੀ ਵੀ, ਜਾਂ ਉਦਾਂ ਵੀ ਮੰਨ ਲਓ ਤੁਸੀਂ ਅੱਧਾ ਖੇਤੀ ਇਰੀਗੇਟ ਕਰਨਾ ਜਦੋਂ ਤੁਸੀਂ ਕੰਮ ਕਰ ਰਹੇ ਹੋ। ਸੋ ਜੇ ਤੁਹਾਡੇ ਉਹ ਕੰਟਰੋਲਰ ਨਾ ਹੋਵੇ, ਉਹ ਮੋਟਰ ਦੀ ਸਪੀਡ ਘੱਟ ਜਿਵੇਂ ਆਪਣੇ ਫੈਨ ਦਾ ਰੈਗੂਲੇਟਰ ਨਹੀਂ ਹੁੰਦਾ, ਉਹ ਆਪੇ ਉਸ ਬੇਸਿਕਲੀ ਆਪਾਂ ਮੋਟਰ ਦੀ ਉਮਰ ਵਧਾਉਣੀ ਆ, ਉਮਰ ਵੀ ਵਧਾਉਣੀ ਜੀ, ਪਲੱਸ ਆਪਾਂ ਬਿਜਲੀ ਵੀ ਸੇਵ ਖਰਚਾ। ਹਾਂਜੀ। ਸੋ ਬਿਲਕੁਲ। ਸੋ ਅੱਜ ਦਰਸ਼ਕੋ ਆਪਾਂ ਤੁਹਾਨੂੰ ਦੱਸ ਜਾਈਏ, ਆਪਾਂ ਐਗ ਫੈਮਿਲੀ ਫਾਰਮਸ ਦੇ ਵਿੱਚ ਹੈਗੇ ਆ। ਅਰਸ਼ਦੀਪ ਸਿੰਘ ਹੁਣਾਂ ਦਾ ਇਹ ਫਾਰਮ ਆ। ਇਹ ਬਿਲਕੁਲ ਨਵਾਂ ਫਾਰਮ ਇਹ ਤਿਆਰ ਕਰ ਰਹੇ ਆ। ਸਿਟਰਸ ਦੀ ਇਹਨਾਂ ਨੇ ਇੱਥੇ ਪਲਾਂਟੇਸ਼ਨ ਜਿਹੜੀ ਉਹ ਕਰਨੀ ਆ। ਸੋ ਉਸ ਦੇ ਲਈ ਇਹ ਬਿਲਕੁਲ ਮੁੱਢ ਤੋਂ ਇਰੀਗੇਸ਼ਨ ਸਿਸਟਮ ਤੋਂ ਲੈ ਕੇ ਸਾਰਾ ਕੁਝ ਜਿਹੜਾ ਉਹ ਡਿਜ਼ਾਈਨ ਹੋ ਰਿਹਾ ਆ। ਦਇਆਦੀਪਕ ਜੀ, ਤੁਸੀਂ ਇਰੀਗੇਸ਼ਨ ਸਿਸਟਮ ਡਿਜ਼ਾਈਨ ਦੀ ਜਿਹੜੀ ਉਹ ਵਿੱਚ ਗੱਲ ਕੀਤੀ ਸੀ, ਪਹਿਲਾਂ ਮੈਂ ਉਹ ਪੁੱਛਣਾ ਚਾਹੁੰਦਾ ਆ, ਪਾਣੀ ਦਾ ਬਹਾਵ ਕਿੱਦਾਂ ਰਹਿੰਦਾ ਆ? ਕਾਫੀ ਕੁਝ ਉਸ ਦੇ ਵਿੱਚ ਦਿੱਕਤਾਂ ਆਉਂਦੀਆਂ,
ਲਾਗੇ ਤਾਂ ਮੋਟਰ ਤੇ ਜਿਹੜਾ ਹੋਊਗਾ ਉਹਨੂੰ ਤਾਂ ਸੋਹਣਾ ਪ੍ਰੈਸ਼ਰ ਮਿਲ ਜਾਂਦਾ, ਜਿਹੜਾ ਪਰੇ ਤੱਕ ਜਾਣਾ ਆ ਦੂਰ ਤੱਕ ਆ ਉਹਦੇ ਲਈ ਕੁਛ ਉਹਦੇ ਵਿੱਚ ਬੂਸਟਰ ਵਗੈਰਾ ਲੱਗਦੇ ਆ ਜਾਂ ਪਿੱਛੋਂ ਹੀ ਇਹ ਸਾਰਾ ਕੁਝ ਕਵਰ ਹੁੰਦਾ ਨਹੀਂ ਇਦਾਂ? ਜੀ, ਇਹ ਜਦੋਂ ਆਪਣੇ ਕੋਲੇ ਡਿਜ਼ਾਈਨ ਨੇ, ਮੈਂ ਪਰਸਨਲੀ ਰਿਵਿਊ ਕਰਦਾ ਫਰੈਸ਼ਨੋ ਕੰਪਨੀ ਦੇ, ਸੋ ਆਪਣੀ ਜਦੋਂ ਆਪਣੇ ਕੋਈ ਵੀ ਡਿਜ਼ਾਈਨ ਆਉਂਦਾ ਆਪਾਂ ਉਹ 'ਚ ਕਾਫੀ ਚੀਜ਼ਾਂ ਚੈੱਕ ਕਰੀਦੀਆਂ ਵੀ ਇਹ ਨਾ ਹੋਵੇ ਵੀ ਇੱਥੇ ਪ੍ਰੈਸ਼ਰ ਪੂਰਾ ਹੋਵੇ ਤੇ ਮੱਥੇ ਤੇ ਮੁੜ ਕੇ ਪਾਣੀ ਨਾ ਆਵੇ। ਸੋ ਆਪਣਾ ਇਸ ਪਾਰਟੀਕੂਲਰ ਫੀਲਡ ਦੇ ਵਿੱਚ ਜਦੋਂ ਮੈਂ ਕੰਮ ਕਰ ਰਿਹਾ ਸੀ, ਆਪਣਾ ਜੇ ਆਪਾਂ ਕਿਸੇ ਵੀ ਜਿਹੜਾ ਸਾਰੇ ਤੋਂ ਦੂਰ ਵਾਲਾ ਮੱਥਾ ਉੱਥੇ ਤੇ ਵੀ 20 psi ਪ੍ਰੈਸ਼ਰ ਹੋਊਗਾ। ਸੋ ਆਪਾਂ ਪਾਈਪਾਂ ਦਾ ਸਾਈਜ਼ ਜਾਂ ਜੋ ਵੀ ਆ ਆਪਾਂ ਪਹਿਲਾਂ ਉਸ ਹਿਸਾਬ ਨਾਲ ਪਾਉਣ ਤੋਂ ਪਹਿਲਾਂ ਹੀ ਆਪਾਂ ਪਹਿਲਾਂ ਤਿਆਰੀ ਕਰਕੇ ਚੈੱਕ ਕਰੀਦਾ ਵੀ ਇਹ ਵੀ ਬਾਅਦ ਚ ਕੋਈ ਪ੍ਰੋਬਲਮ ਨਾ ਆਵੇ ਇਦਾਂ ਦੀ। ਸੋ ਅਰਸ਼ਦੀਪ, ਸਭ ਤੋਂ ਪਹਿਲਾਂ ਤਾਂ ਥੈਂਕ ਯੂ ਤੁਹਾਡਾ, ਤੁਸੀਂ ਸਾਨੂੰ ਆਪਣੇ ਖੇਤ ਦੇ ਵਿੱਚ ਲੈ ਕੇ ਆਏ ਆ ਤੇ ਇਹ ਸਾਰਾ ਕੁਝ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਸਾਡੇ ਜਿਹੜੇ ਦਰਸ਼ਕ ਆ ਉਹ ਵੀ ਉਹ ਦੇਖ ਰਹੇ ਆ। ਹੁਣ ਕਾਫੀ ਵੱਡਾ ਇਹ ਕੰਮ ਆ, ਬਹੁਤ ਵੱਡੀ ਇੱਕ ਪਹਾੜ ਜਿੱਡਾ, ਜਿਹੜਾ ਕਈ ਵਾਰੀ ਲੱਗਦਾ ਆ ਵੀ ਬੰਦਾ ਸੋਚਦਾ ਆ ਵੀ ਚੱਲ ਖੇਤ ਆ ਵੀ ਲਾਇਆ ਤੇ ਲਾ ਲਿਆ ਤੇ ਕਰ ਲਿਆ, ਪਰ ਉਹਦੇ ਪਿੱਛੇ ਬਹੁਤ ਕੁਝ ਲੱਗਦਾ ਆ। ਕਿੰਨਾ ਕੁ ਇਹ ਪ੍ਰੋਸੈਸ ਤੁਹਾਨੂੰ ਲੰਬਾ ਲੱਗ ਰਿਹਾ ਹੈ ਹੁਣੇ? ਇਹ ਦੇਖੋ, ਇਹ ਕੰਮ ਤਾਂ ਜਦੋਂ ਆਪਾਂ ਡਿਵੈਲਪ ਕਰਨ ਲੱਗਦੇ ਆ ਨਾ ਤੇ ਉਦੋਂ ਕਾਫੀ ਵੱਡਾ ਹੋ ਜਾਂਦਾ ਹੈ ਨਾ। ਤੇ ਇਹਦੇ ਵਿੱਚ ਬਹੁਤ ਸਾਰੇ ਅੱਡ-ਅੱਡ ਮਹਿਕਮਿਆਂ ਦੀ ਸ਼ਮੂਲੀਅਤ ਹੁੰਦੀ ਆ, ਜਿਵੇਂ NRCS ਆ, PG&E ਆ, ਹਨਾ, ਫਿਰ FID ਆ ਜਿਹੜਾ ਫਰੈਸ਼ਨੋ ਇਰੀਗੇਸ਼ਨ ਡਿਸਟ੍ਰਿਕਟ ਆ ਜਿੱਥੋਂ ਪਾਣੀ ਮਿਲਣਾ ਫਿਰ ਆਪਾਂ ਆਪਦੇ ਕੰਟਰੈਕਟਰ ਹਾਇਰ ਕਰਦੇ ਆ ਜਿਨ੍ਹਾਂ ਨੇ ਸਿਸਟਮ ਡਿਜ਼ਾਈਨ ਕਰਨਾ ਤੇ ਇੰਸਟਾਲ ਕਰਨਾ। ਤੇ ਪ੍ਰੋਸੈਸ ਤਾਂ ਹੈ ਲੰਬਾ ਕਾਫੀ। ਠੀਕ ਹੈ। ਤੇ ਇਹਦੇ ਲਈ ਇੰਨਾ ਈਜ਼ੀ ਵੀ ਨਹੀਂ ਕੰਮ, ਜਿਵੇਂ ਮੈਂ ਤੁਹਾਨੂੰ ਜੀ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਪ੍ਰੋਸੈਸ ਨੂੰ ਸ਼ੁਰੂ ਕੀਤੇ? ਆਪਾਂ ਇਹਨੂੰ ਲੱਗੇ ਨੂੰ ਆਪਾਂ ਜਿਹੜਾ NRCS ਦੀ ਗ੍ਰਾਂਟ ਅਪਲਾਈ ਤਾਂ ਮਹਿਲਾ ਦਸੰਬਰ ਪਿਛਲੇ ਸਾਲ ਦੀ ਹੋਈ ਹੈ ਜੀ। ਠੀਕ ਹੈ ਜੀ, ਠੀਕ ਆ। ਸਾਨੂੰ 7-8 ਮਹੀਨੇ ਪਹਿਲਾਂ ਅਪਲਾਈ ਕੀਤਾ। ਜੇ ਹੁਣ ਨੈਕਸਟ ਸੀਜ਼ਨ ਤੁਸੀਂ ਕਰਨਾ ਕੁਝ ਵੀ ਕਰਨਾ ਹੈ ਤਾਂ ਉਹਨਾਂ ਲਈ ਗ੍ਰਾਂਟ ਤੁਹਾਨੂੰ ਹੁਣ ਅਪਲਾਈ ਕਰਨੀ ਪੈਣੀ ਜੀ ਤਾਂ ਮਿਲੂਗਾ। ਜੇ ਕੋਈ ਬੰਦਾ ਮਤਲਬ ਫਰੈਸ਼ ਲੈਂਡ ਲੈਂਦਾ, ਮਤਲਬ ਬਿਲਕੁਲ ਤਿਆਰ ਕਰਨ ਵਾਲੀ, ਜਿੱਦਾਂ ਇਹਨਾਂ ਨੇ ਕੀਤਾ, ਜਿੱਦਾਂ ਤੁਸੀਂ ਕੀਤਾ, ਤੇ ਕਿੰਨੇ ਮਹੀਨੇ ਦਾ ਪ੍ਰੋਸੈਸ ਆ ਵੀ ਬੂਟਾ ਹੁਣ ਜਾ ਕੇ ਲੱਗ ਗਿਆ? ਸਾਰੇ ਕਿੰਨੇ ਮਹਿਕਮੇ ਆ, ਕਿੰਨੇ ਮਹੀਨਿਆਂ ਦਾ ਪ੍ਰੋਸੈਸ ਆ ਘੱਟੋ ਘੱਟ? ਦੇਖੋ ਜੀ, ਮੇਰੇ ਹਿਸਾਬ ਨਾਲ ਮੈਨੂੰ ਤਾਂ ਲੱਗਦਾ ਵੀ ਇਹ ਸਾਲ ਲੱਗ ਜਾਂਦਾ ਜੇ ਤੁਸੀਂ NRCS ਤੋਂ ਗ੍ਰਾਂਟ ਲੈਣੀ। ਠੀਕ ਹੈ ਜੀ। ਜੇ ਤੁਹਾਡੇ ਕੋਲ ਆਪਣਾ ਨਾਮਾ ਹੈ ਤੇ ਤੁਸੀਂ ਸਾਰਾ ਕੁਝ ਆਪ ਹੀ ਕਰਨਾ, ਫਿਰ ਤੁਸੀਂ 4-5 ਮਹੀਨੇ 'ਚ ਵੀ ਕੰਪਲੀਟ। ਗ੍ਰਾਂਟ ਤਾਂ ਅਕਸਰ ਕਿਹਨੇ ਨਹੀਂ ਲੈਂਦੀ, ਜੇ ਮਿਲਦੀ ਹੈ ਸਰਕਾਰ ਦਿੰਦੀ ਆ ਤੇ ਨਾਲੇ ਇਹ ਖਰਚਾ ਇੰਨਾ ਹੋ ਜਾਂਦਾ ਬੰਦੇ ਦੀ, ਆਮ ਫਾਰਮਰ ਲਈ ਕਰਨਾ ਹੈ ਹੀ ਨਹੀਂ ਹੈ ਪੋਸੀਬਲ। ਸੋ ਇਹਨਾਂ ਦੀ ਗ੍ਰਾਂਟ ਅੱਗੇ ਤਾਂ ਜਿਵੇਂ ਦਯਾਦੀਪਕ ਨੇ ਦੱਸਿਆ ਵੀ 70 ਤੋਂ 80% ਕਵਰ ਕਰ ਦਿੰਦੀ ਸੀ, ਆਪਣੇ ਇਸ ਪ੍ਰੋਜੈਕਟ 'ਚ 50% ਕਵਰ ਕਰਨਾ ਇਹਨੇ। ਠੀਕ ਹੈ। ਸੋ ਇਹ ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ ਵੀ 50% ਇਹਨਾਂ ਨੇ ਰਾਈਟ ਅਵੇ ਨਾਲ ਦੇ ਨਾਲ ਹੀ ਕਰ ਦੇਣਾ ਜਾਂ ਪਹਿਲੋਂ ਜਿਹੜਾ ਮੁੱਢਲਾ ਖਰਚਾ ਸਾਰਾ ਤੁਹਾਡਾ ਲੱਗਣਾ? ਨਹੀਂ, ਜਦੋਂ ਆਪਾਂ ਕੰਟਰੈਕਟਰ ਨਾਲ ਕੰਟਰੈਕਟ ਕਰਦੇ ਨਾ, ਕਿਉਂਕਿ NRCS ਦੀ ਗ੍ਰਾਂਟ ਅਪਰੂਵ ਹੋਈ ਹੁੰਦੀ ਹੈ ਤੇ ਉਹ ਕੰਟਰੈਕਟ ਹੀ ਉਸ ਹਿਸਾਬ ਨਾਲ ਲਿਖਦੇ ਆ। ਠੀਕ ਹੈ, ਓਕੇ। ਸੋ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਗਾਰੰਟੀ ਮਨੀ ਹੈ ਕਿਤੇ ਪਈ ਆ ਬੈਂਕ 'ਚ। ਹਾਂਜੀ, ਠੀਕ ਹੈ, ਸਰਕਾਰੀ ਬਣੀ ਆ, ਮਿਲ ਜਾਣੀ। ਠੀਕ ਹੈ ਜੀ, ਠੀਕ ਆ। ਤੇ ਉਹ ਫਿਰ ਉਹ ਹੁੰਦਾ ਵੀ ਜਿਹੜਾ ਥੋੜੇ 10% ਜਾਂ 20% ਡਾਊਨ ਦੇ ਕੇ ਤੁਸੀਂ ਪ੍ਰੋਜੈਕਟ ਸ਼ੁਰੂ ਕਰ ਲਓ। ਉਦੋਂ ਜਦੋਂ ਪ੍ਰੋਜੈਕਟ ਕੰਪਲੀਟ ਹੋਇਆ ਫਿਰ ਉਹਦੀਆਂ ਅੱਡ ਟਰਮਸ ਨੇ, ਜਨਰਲ ਟਰਮਸ ਤਾਂ ਇਹੀ ਹੁੰਦੀਆਂ ਵੀ ਜਦੋਂ ਪ੍ਰੋਜੈਕਟ ਕੰਪਲੀਟ ਹੁੰਦਾ ਉਦੋਂ 60 ਜਾਂ 90 ਡੇਜ਼ 'ਚ ਪੈਸੇ ਦੇਣੇ ਹੁੰਦੇ। ਠੀਕ ਹੈ, ਠੀਕ ਹੈ। NRCS ਦਯਾਦੀਪ ਸਿੰਘ ਮੈਨੂੰ ਦੱਸ ਕਰੈਕਟ ਕਰ ਸਕਦੇ ਆ, ਪਰ ਇਹ ਤਾਂ 2-3 ਹਫ਼ਤੇ 'ਚ ਪੈਸੇ ਰਿਲੀਜ਼ ਕਰ ਦਿੰਦੇ। ਠੀਕ ਆ, ਠੀਕ ਆ ਜੀ। ਜਦੋਂ ਸਿਸਟਮ ਕੰਪਲੀਟ ਹੋਣ ਤੋਂ ਬਾਅਦ ਆਪਾਂ ਇੱਕ ਵਾਰੀ ਆ ਕੇ ਚੈੱਕ ਕਰੀਦਾ ਵੀ ਸਾਰਾ ਕੁਝ ਜੋ ਆਪਣੀਆਂ ਰਿਕੁਆਇਰਮੈਂਟਸ ਆ ਪੂਰੀਆਂ ਕਰਦਾ, ਫਿਰ ਤਾਂ ਉਸ ਤੋਂ ਬਾਅਦ ਤਾਂ 2 ਤੇ 3 ਮਹੀਨੇ ਦੇ ਵਿੱਚ ਵਿੱਚ। ਤੇ ਕਦੀ ਇਦਾਂ ਵੀ ਹੁੰਦਾ ਵੀ ਉਹ ਪ੍ਰੋਜੈਕਟ ਦੇ ਵਿੱਚ ਕੋਈ ਰਿਕੁਆਇਰਮੈਂਟ ਰਹਿ ਵੀ ਜਾਂਦੀ ਹੈ, ਕੀ ਉਹ ਵਕਤ ਮਿਲਦਾ ਫਿਰ ਉਸ ਨੂੰ ਪੂਰਾ ਕਰਨ ਦਾ? ਹਾਂਜੀ, ਆਪਣਾ ਉਹ 'ਚ ਖੁੱਲਾ ਟਾਈਮ ਹੈ, ਸੋ ਕਈ ਵਾਰੀ ਇਹੋ ਜਿਹੀਆਂ ਕਰੈਕਸ਼ਨਸ ਕਰਨੀਆਂ ਪੈਂਦੀਆਂ ਜੇ ਕੋਈ ਕੰਟਰੈਕਟਰ ਤੋਂ ਗਲਤੀ ਹੋ ਗਈ ਜਾਂ ਕੁਝ ਵੀ, ਸੋ ਆਪਾਂ ਰਿਵਾਈਜ਼ ਕਰਕੇ ਸੋ ਦੁਬਾਰਾ ਇੱਕ ਵਾਰੀ ਫਿਰ ਚੈੱਕ ਕਰ ਲਈਦਾ ਤੇ ਫਿਰ ਉਹ ਫੰਡਸ ਰਿਲੀਜ਼ ਕਰ ਦਈਦੇ ਆ ਜੀ। ਇੱਕ ਚੀਜ਼ ਇਹਦੇ ਵਿੱਚ ਮੈਂ ਹੋਰ ਐਡ ਕਰਦਾ ਜਾਵਾਂ, ਇਹ ਇਕੱਲੀ ਜਿਹੜੇ NRCS ਨੇ ਇਹਨੇ ਫਾਈਨਲ ਇੰਸਪੈਕਸ਼ਨ ਹੀ ਨਹੀਂ ਕਰਨੀ, ਇਹ 3 ਵਾਰ ਆਉਂਦੇ। ਇੱਕ ਤਾਂ ਜਦੋਂ ਪ੍ਰੋਜੈਕਟ ਆਪਾਂ ਪੱਟਿਆ ਸੀ, ਸਾਰਾ ਕੁਝ ਓਪਨ ਸੀ ਗਰਾਊਂਡ, ਹੈਨਾ, ਸਾਰੀਆਂ ਖਾਲੀਆਂ ਵਗੈਰਾ, ਉਦੋਂ ਆ ਕੇ ਇੰਸਪੈਕਟ ਕਰਦੇ ਆ ਵੀ ਜਿਹੜੇ ਅੰਡਰਗਰਾਉਂਡ ਪਾਈਪ ਆਏ ਉਹ ਸਹੀ ਸਾਈਜ਼ ਦੇ ਆ, ਸਾਰਾ ਡਿਜ਼ਾਈਨ ਦੇ ਮੁਤਾਬਕ। ਠੀਕ ਆ। ਉਦੋਂ ਬਾਅਦ ਕੇਰਾ ਆਪਾਂ ਬੰਦ ਕਰ ਦਿੰਦੇ ਆ ਜਦੋਂ ਹੁਣ ਇਹ ਪਿਛਲੇ ਵੀਕ ਆ ਕੇ ਚੈੱਕ ਕਰਕੇ ਗਏ ਆਪਣਾ। ਠੀਕ ਹੈ, ਮਿਡਲ 'ਚ। ਠੀਕ ਹੈ ਜੀ। ਉਹ ਫਿਰ ਉਦੋਂ ਹੀ ਦੱਸ ਦਿੰਦੇ ਨੇ ਵੀ ਆਹ ਚੀਜ਼ਾਂ ਬਈ ਗਲਤ ਨੇ, ਤੁਸੀਂ ਇਹਨਾਂ ਨੂੰ ਠੀਕ ਕਰ ਲਓ, ਇਹਨੂੰ ਠੀਕ ਕਰ ਲਓ। ਫਾਈਨਲ ਇੰਸਪੈਕਸ਼ਨ 'ਚ ਮੈਨੂੰ ਲੱਗਦਾ ਵੀ ਬਹੁਤ ਹੀ ਘੱਟ ਹੋਣਗੇ, ਕੋਈ ਮਾਈਨਰ ਮਿਸਟੇਕ ਹੋ ਸਕਦੀ ਹੈ, ਬਟ ਐਂ ਹੋਊਗਾ ਵੀ ਕਹਿਣਗੇ ਦੁਬਾਰਾ ਪੱਟੋ। ਸੋ ਕਰੈਕਟਿਵ ਮੈਜਰ ਆਪਾਂ ਪਹਿਲਾਂ ਹੀ ਲੈ ਲੈਂਦੇ ਆ। ਹਾਂਜੀ, ਆਪਣੀ 2 ਕਾਰਨ ਕਰਕੇ ਲੈਂਦੇ ਆ। ਇੱਕ ਤਾਂ ਵੀ ਕੋਈ ਕੰਟਰੈਕਟਰ ਜੋ ਪ੍ਰੋਮਿਸ ਕਰ ਰਿਹਾ ਆਪਣੇ ਫਾਰਮਰ ਨੂੰ ਵੀ ਉਹ ਪੂਰਾ ਕਰ ਰਿਹਾ ਕਿ ਨਹੀਂ, ਡਿਲੀਵਰ ਕਰਨਾ। ਉਹ ਇਦਾਂ ਨੇ ਵੀ ਕਈ ਕਹਿ ਕੇ ਤੇ 6 ਇੰਚ ਦੀ ਪਾਈਪ ਥੱਲੇ 3 ਦੀ ਪਾ ਦੇਣੀ, 4 ਦੀ, ਸੋ ਫਿਰ ਉਹ ਸਭ ਇੱਕ ਸੈਟੀਸਫੈਕਸ਼ਨ ਮਿਲ ਜਾਂਦੀ ਹੈ ਆਪਣੇ ਪ੍ਰੋਡਿਊਸਰ ਨੂੰ ਵੀ ਕੋਈ ਸਾਡਾ ਕੰਮ ਚੈੱਕ ਕਰ ਰਿਹਾ। ਹਾਂ, ਨਹੀਂ ਬਿਲਕੁਲ ਇਹ ਵਧੀਆ ਹੈਂਡ ਇਨ ਹੈਂਡ ਆ। ਬੜੀ ਪ੍ਰਵੀਨ ਖੁਸ਼ੀ ਵਾਲੀ ਗੱਲ ਆ ਵੀ ਐਕਚੁਅਲ ਦੇ ਵਿੱਚ ਦੇਖੋ ਸਰਕਾਰੀ ਮਹਿਕਮੇ ਵਾਲੇ ਸਾਡੇ ਵੀਰ ਜੀ ਆਪ ਆ ਕੇ ਇੱਥੇ ਨਾਲ
ਆਪਾਂ ਨੂੰ ਇਹ ਸਾਰਾ ਕੁਝ ਦੱਸ ਰਹੇ ਆ। ਆਪ ਇਨੀਸ਼ੀਏਟਿਵ ਲੈਂਦੀ ਹੈ ਵੀ ਇਸ ਫਾਰਮਰ ਦਾ ਪਾਣੀ ਵੀ ਬਚਾਈਏ ਤੇ ਉਹਦੀ ਖੱਜਲ ਖੁਆਰੀ ਵੀ ਬਚਾਈਏ ਤੇ ਉਹਨੂੰ ਹੱਲਾਸ਼ੇਰੀ ਦੇਣ ਵਾਲਾ ਕੰਮ। ਹਾਂਜੀ ਕੱਲਾ ਇਹੀ ਨਹੀਂ ਹੈ ਪ੍ਰਵੀਨ, ਮੈਂ ਇਹਦੇ ਵਿੱਚ ਇਹ ਵੀ ਦੇਖਦਾ ਵੀ ਜਿਹੜਾ ਜਦੋਂ ਇਹਨਾਂ ਨੇ ਦੱਸਿਆ ਵੀ ਨੈਚੁਰਲ ਰਿਸੋਰਸ ਆ, ਹਾਂਜੀ ਪਾਣੀ ਤਾਂ ਹੁਣ ਨਵਾਂ ਕਿੱਥੋਂ ਲੈ ਆਉਣਾ, ਜਿਹੜਾ ਹੇਠਲਾ ਆ ਤੇ ਜਾਂ ਜਿਹੜਾ ਨਹਿਰਾਂ ਚੋਂ ਆ ਰਿਹਾ, ਉਹ ਕਹਿੰਦੇ ਵੀ ਜਿੰਨਾ ਬਚਾ ਲਓ ਓਨਾ ਹੀ ਚੰਗਾ, ਓਨਾ ਹੀ ਚੰਗਾ। ਸੋ ਉਹ ਆਪਣੀ ਸੇਵਿੰਗ ਹੀ ਕਰ ਰਹੇ, ਕਿਉਂਕਿ ਕੱਲ ਨੂੰ ਦਿੱਕਤ ਜੇ ਫਾਰਮਿੰਗ ਚ ਆਊਗੀ ਤਾਂ ਸਾਰੀ ਦੁਨੀਆ ਚ ਆਉਣੀ ਆ। ਇਹ ਸੋ ਜੇ ਫਾਰਮਰ ਖੁਸ਼ਹਾਲ ਆ ਪਾਣੀ ਨੂੰ ਲੈ ਕੇ ਤੇ ਫਿਰ ਆਪਾਂ ਵੀ ਫਿਰ ਸਾਰੇ ਜਣੇ ਇਸ ਚੀਜ਼ ਜਿਹੜਾ ਨਹਿਰੀ ਪਾਣੀ ਹੈ ਜਿਹੜਾ ਉੱਪਰਲਾ ਜਿਹਨੂੰ ਤੁਸੀਂ ਪਤਾ ਨਹੀਂ ਸਰਫੇਸ ਵਾਟਰ, ਹਾਂਜੀ, ਉਹਦੇ ਲਈ ਫਿਰ ਤੁਹਾਨੂੰ ਕੀ ਅਪਰੋਚ ਕਰਨੀ ਪੈਂਦੀ ਹੈ? FID ਦੇ ਨਾਲ ਕਿੱਦਾਂ ਆ? ਕਿ NRCSC ਉਹਦੇ ਲਈ ਗਾਂ ਅੱਗੇ ਫਾਈਲ ਕਰ ਦਿੰਦਾ ਜਾਂ ਕੀ ਪ੍ਰੋਸੈਸ ਹੈ? ਨਹੀਂ, ਜਿਹੜਾ ਤਾਂ ਆਪਣਾ ਕੱਸੀ ਦਾ ਪਾਣੀ ਆਉਂਦਾ ਜਿਹਨੂੰ ਅਸੀਂ ਸਰਫੇਸ ਵਾਟਰ ਕਹਿੰਦੇ ਆ, ਡਿਸਟ੍ਰਿਕਟ ਵਾਟਰ ਕਹਿੰਦੇ ਆ, ਉਹ ਉਸ ਪਹਿਲਾਂ ਹੀ ਅਲਾਟ ਹੋਇਆ ਹੁੰਦਾ। ਠੀਕ ਹੈ। ਹੁਣ ਆਪਣੇ ਬਾਈ ਪਾਰਸਲ ਨੰਬਰ ਉਹ ਅਲਾਟ ਹੋਇਆ ਹੈ ਵੀ ਇਹ 40 ਏਕੜ ਜਾਂ 60 ਏਕੜ ਨੂੰ ਪਾਣੀ FID ਦਾ ਲੱਗਦਾ, ਫ੍ਰੈਸ਼ ਇਰੀਗੇਸ਼ਨ ਡਿਸਟ੍ਰਿਕਟ ਦਾ। ਉਹ ਫਿਰ ਹਰੇਕ ਸਾਲ ਉਹਨਾਂ ਦਿੰਦੇ ਜਿੰਨਾ ਕੋ ਉਹਨਾਂ ਕੋ ਕੰਟਰੈਕਟ ਚ ਆਉਂਦਾ ਮਗਰੋਂ। ਠੀਕ ਹੈ ਠੀਕ ਹੈ ਜੀ, ਜੇ ਜ਼ਿਆਦਾ ਪਾਣੀ ਹੁੰਦਾ ਤਾਂ ਜ਼ਿਆਦਾ ਦੇ ਦਿੰਦੇ, ਘੱਟ ਹੁੰਦਾ ਤਾਂ ਘੱਟ ਦਿੰਦੇ, ਪਰ ਉਹ ਪਰ ਏਕੜ ਪਾਣੀ ਰਿਲੀਜ਼ ਕਰਦੇ ਸਾਰੇ। ਪਰ ਏਕੜ ਫੁੱਟ? ਠੀਕ ਹੈ। ਪਰ ਏਕੜ ਵੀ ਪਰ ਏਕੜ ਲਈ ਇੰਨੇ ਏਕੜ ਫੁੱਟ ਦੇਣਾ। ਠੀਕ ਆ, ਠੀਕ ਹੈ। ਫਿਰ ਉਹ ਜਿੰਨੇ ਵੀ ਏਕੜੇਜ ਉਹਨਾਂ ਦੀ ਹੁੰਦੀ ਉਹ ਸਾਰੇ ਫਾਰਮਰਾਂ ਨੂੰ ਪਾਣੀ ਸੇਮ ਹੀ ਮਿਲਦਾ, ਬਰਾਬਰੀ ਆ, ਬਰਾਬਰੀ ਏਕੜ ਨੂੰ ਇੱਕ ਏਕੜ ਨੂੰ ਉਨਾ ਹੀ ਪਾਣੀ ਮਿਲਣਾ। ਇਹ ਨਹੀਂ, ਹਾਂ। ਉਹ ਫਿਰ ਤੁਸੀਂ ਰਿਕੁਐਸਟ ਕਰਦੇ ਆ, ਜਦੋਂ ਡਿਲੀਵਰੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਤੁਹਾਨੂੰ ਸਕੇਜੂਲ ਦੱਸ ਦਿੰਦੇ ਆ ਵੀ ਇੰਨੇ ਆਹ ਦਿਨ ਨੂੰ ਹਰੇਕ ਵੀਕ 'ਚ ਇੰਨੇ ਘੰਟੇ ਤੁਸੀਂ ਆਪਣੀ ਮੋਗੀ ਖੋਲ੍ਹੋ, ਜਿਹਨੂੰ ਆਪਾਂ ਮੋਗਾ ਕਹਿੰਦੇ ਸੀ। ਹਾਂਜੀ ਹਾਂਜੀ ਹਾਂਜੀ। ਸੋ ਆਈ ਥਿੰਕ ਉੱਥੇ ਫਿਰ ਆ ਕੇ ਰੈਜ਼ਰਵਾਇਰ ਕਾਫੀ ਹੈਲਪਫੁਲ ਸਾਬਤ ਹੁੰਦਾ ਵੀ ਕਈ ਵਾਰੀ ਪਾਣੀ ਦੀ ਨਾ ਲੋੜ ਹੋਵੇ, ਉਦੋਂ ਪਾਣੀ ਉਹਨਾਂ ਨੇ ਤੁਹਾਨੂੰ ਦਿੱਤਾ ਹੋਵੇ ਤੇ ਉਦੋਂ ਤੁਸੀਂ ਪਾਣੀ ਇਕੱਠਾ ਕਰਕੇ ਰੱਖ ਸਕਦੇ ਹੋ। ਬਿਲਕੁਲ ਜੀ ਬਿਲਕੁਲ। ਸੋ ਇਹ ਰੈਜ਼ਰਵਾਇਰ ਦੇ ਹੋਰ ਕੀ ਇਸ ਤੋਂ ਇਲਾਵਾ ਫਾਇਦੇ ਆ ਤੇ ਇਹ ਕੀ ਇਸ ਨੂੰ ਬਣਾਉਣ ਦੇ ਲਈ ਵੀ NRCS ਗ੍ਰਾਂਟ ਦਿੰਦੀ ਹੈ? ਹਾਂਜੀ, ਰੈਜ਼ਰਵਾਇਰ ਦੇ ਕਾਫੀ ਜ਼ਿਆਦਾ ਫਾਇਦੇ ਆਗੇ। ਕਿਵੇਂ ਜਿੱਦਾਂ ਇੱਕ ਤਾਂ ਹੋ ਗਿਆ ਆਪਣਾ ਇਹ ਜਿਹੜਾ ਨਹਿਰੀ ਪਾਣੀ ਆਪਾਂ ਸਟੋਰ ਕਰ ਸਕਦੇ ਹਾਂ। ਠੀਕ ਹੈ। ਦੂਜਾ ਜਿਵੇਂ ਸਿਟਰਸ ਨੂੰ ਪ੍ਰੋਬਲਮ ਆਉਂਦੀ ਹੈ ਫਰੋਸਟ ਦੀ, ਸੋ ਜਦੋਂ ਕੋਰਾ ਪੈ ਜਾਂਦਾ ਉਦੋਂ ਇੱਕੇ ਸਮੇਂ ਕਾਫੀ ਜ਼ਿਆਦਾ ਮਾਤਰਾ 'ਚ ਪਾਣੀ ਅਪਲਾਈ ਕਰਨਾ ਪੈਂਦਾ ਆਪਾਂ ਨੂੰ। ਠੀਕ ਹੈ। ਹੋ ਸਕਦਾ ਹੈ ਆਪਣੀ ਮੋਟਰ ਇਹਨਾਂ ਪਾਣੀ ਨਾ ਕੱਢਦੀਆਂ ਹੋਣ, ਸੋ ਆਪਾਂ ਦਿਨੇ 24 ਘੰਟੇ ਮੋਟਰ ਚਲਾ ਕੇ ਉਹ ਪਾਣੀ ਸਟੋਰ ਕਰਕੇ ਰੱਖਦੇ ਆ, ਰਾਤ ਨੂੰ ਜਿਹੜੇ 3-4 ਘੰਟੇ ਜਿਹੜੇ ਕ੍ਰਿਟੀਕਲ ਪੀਰੀਅਡ ਹੈ ਉਦੋਂ ਉਹਨੂੰ ਔਨ ਕਰਕੇ ਤੇ ਉਹਦਾ ਪਕੌੜੇ ਤੋਂ ਬਚਾ ਸਕਦੇ ਆ। ਤੀਜਾ ਇਹਦੇ ਨਾਲ ਬਿਜਲੀ ਦੀ ਵੀ ਬਚਤ ਹੁੰਦੀ ਹੈ, ਕਿਉਂਕਿ ਜਿਹੜੇ PG&E ਦੇ ਪੀਕ ਰੇਟਸ ਆ ਉਹ ਡਿਫਰੈਂਟ ਆ ਤੇ ਰਾਤ ਵਾਲੇ ਡਿਫਰੈਂਟ ਆ। ਬੰਦਾ ਫਿਰ ਚਲਾ ਉਦੋਂ ਫਿਰ ਬੰਦਾ ਰਾਤ ਨੂੰ ਚਲਾ ਕੇ ਭਰ ਲੈਂਦਾ, ਸੋ ਜਦੋਂ ਪੀਕ ਰੇਟਸ 'ਚ ਨਹੀਂ ਹੁੰਦਾ ਸੋ ਉਦੋਂ ਤੁਸੀਂ